ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਕੁ ਖਬਰਾਂ ਤੇ ਆਪਾਂ ਕਰਾਂਗੇ ਗੱਲਬਾਤ ਮਿੰਟੂ ਗੁਰਸਰੀਆ ਜੀ ਦੇ ਨਾਲ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤੋਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਮਿੰਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੱਥ ਜੀ ਆਪਾਂ ਅੱਜ ਦੀ ਪਹਿਲੀ ਖਬਰ ਕਰਦੇ ਹੈਗੇ ਆ ਕਿ ਜਿਸ ਤਰ੍ਹਾਂ ਹੁਣ ਇਲੈਕਸ਼ਨ ਅੱਗੇ ਆਈ ਜਾਣੀਆਂ ਆ ਤਾਂ ਸਾਡੇ ਲੀਡਰ ਆ ਉਹ ਵੀ ਲੋਕਾਂ ਦੇ ਵਿੱਚ ਵਿਚਰਨ ਲੱਗ ਪਏ ਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕਾਂਗਰਸੀ ਆਗੂ ਨੇ ਭੁੱਕੀ ਦੇ ਠੇਕੇ ਖੋਲਣ ਦੀ ਮੰਗ ਕੀਤੀ। ਇਹ ਤਾਂ ਜੀ ਹੁਣ ਜਿਹੜੀ ਹਾਲਤ ਬਣੀ ਪਈ ਹੈ ਉਹਦੇ ਤੇ ਮੈਨੂੰ ਤੇ ਇੱਕ ਸ਼ੇਅਰ ਯਾਦ ਆਉਂਦਾ ਕਿ ਕੈਪਟਨ ਆਂਦਾ ਸੀ ਦਿਓ ਮੌਕਾ ਨਸ਼ੇ ਦੀ ਹਸਤੀ 4 ਹਫ਼ਤਿਆਂ 'ਚ ਲਓ ਮੁੱਕੀ। ਕੈਪਟਨ ਆਂਦਾ ਸੀ ਦਿਓ ਮੌਕਾ ਨਸ਼ੇ ਦੀ ਹਸਤੀ 4 ਹਫ਼ਤਿਆਂ 'ਚ ਲਓ ਮੁੱਕੀ। ਇਹ ਕੀ ਗਜ਼ਬ ਹੋਇਆ। ਕਾਂਗਰਸੀ ਬੀਬੀ ਆਖੇ ਕਪਤਾਨ ਜੀ ਖੁੱਲੀ ਪੰਜਾਬ ਅੰਦਰ ਦਿਓ ਭੁੱਕੀ। ਸੋ ਉਹ ਕਹਿੰਦੇ ਨੇ ਜੀ ਕਿ ਅਸੀਂ ਨਸ਼ੇ ਦੀ ਹਸਤੀ ਹੈ ਜਿਹੜੀ 4 ਹਫ਼ਤਿਆਂ 'ਚ ਮਿਟਾ ਦਿਆਂਗੇ। ਪਰ ਉਹਨਾਂ ਦੀ ਪਾਰਟੀ ਦੀ ਜਿਹੜੀ ਸਾਬਕਾ ਵਿਧਾਇਕਾ ਹੈ ਬੀਬੀ ਰਜੀਆ ਸੁਲਤਾਨਾ, ਜਿਹੜੀ ਮਲੇਰਕੋਟਲਾ ਦੀ ਹਲਕਾ ਇੰਚਾਰਜ ਵੀ ਹੈ, ਉਹ ਕਹਿੰਦੀ ਹੈ ਕਿ ਜਦੋਂ ਵੀ ਸਰਕਾਰ ਆਵੇ ਕਾਂਗਰਸ ਦੀ ਤਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਹੋਵੇ ਉਹ ਇਹ ਹੋਵੇ ਕਿ ਜਿਹੜੇ ਭੁੱਕੀ ਦੇ ਨਸ਼ੇੜੀ ਹੈ, ਜਿਹੜੇ ਨਸ਼ਾ ਇਸਤੇਮਾਲ ਕਰਦੇ ਭੁੱਕੀ ਦਾ, ਉਹਨਾਂ ਲਈ ਜਿਹੜੇ ਪਰਮਿਟ ਹੈ ਉਹ ਬਣਾ ਕੇ ਦਿੱਤੇ ਜਾਣ, ਯਾਨੀ ਭੁੱਕੀ ਦਾ ਨਸ਼ਾ ਜਿਹੜਾ ਲੀਗਲਾਈਜ਼ ਕਰ ਦਿੱਤਾ ਜਾਵੇ। ਸੋ ਹੁਣ ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੁਰੇ ਸਨ, ਨਸ਼ਾ ਮੁਕਤ ਕਰਨ ਚੱਲੇ ਸਨ, ਪਰ ਉਹਨਾਂ ਦੇ ਆਪਣੇ ਲੀਡਰਾਂ ਦੀ ਸੋਚ ਵਿੱਚ ਨਸ਼ਾ ਹਾਲੇ ਵੀ ਫਸਿਆ ਪਿਆ। ਹਾਲੇ ਵੀ ਉਹ ਕਿਤੇ ਨਾ ਕਿਤੇ ਇਹ ਸੋਚ ਕੇ ਚੱਲਦੇ ਪਏ ਆ ਕਿ ਜਿਹੜੇ ਨਸ਼ਹਿੜੀ ਹੈ, ਕਿਉਂਕਿ ਨਸ਼ਹਿੜੀ ਵੀ ਵੋਟਰ ਆ ਤੇ ਬੜੀ ਭਾਰੀ ਗਿਣਤੀ ਹੈ ਵੋਟਰਾਂ ਦੀ। ਸੋ ਜਿਹੜੇ ਹਲਕਿਆਂ ਦੇ ਵਿੱਚ ਰਹਿੰਦੇ ਆ ਜਿਹੜੇ ਆਗੂ, ਉਹਨਾਂ ਨੂੰ ਪਤਾ ਆ ਕਿਉਂਕਿ ਜਿਹੜੇ ਥੱਲੜੇ ਪੱਧਰ ਤੇ ਵਿਚਰਦੇ ਆ ਕੈਪਟਨ ਹੋਰੀ ਤੋਂ ਉਤਲੇ ਪੱਧਰ ਤੇ, ਤਾਂ ਥੱਲੜੇ ਪੱਧਰ ਤੇ ਜਿਹੋ ਜਿਹੀਆਂ ਕਨਸੋਆਂ ਮਿਲਦੀਆਂ ਉਹੋ ਜਿਹੀ ਅੱਗੋਂ ਉਹ ਦੱਸ ਦਿੰਦੀ ਹੈ ਕਿ ਆਹ ਇਨਪੁਟ ਹੈ। ਸੋ ਇਸ ਬੀਬੀ ਨੇ ਜਿਹੜਾ ਰੱਖਿਆ ਇਹ ਏਜੰਡਾ ਕਿ ਆਮਲੀਆਂ ਨੂੰ ਜਿਹੜੇ ਪਰਮਿਟ ਦਿੱਤੇ ਜਾਣ ਭੁੱਕੀ ਦੇ, ਤਾਂ ਉਹ ਅੱਗੇ ਵੀ ਕਾਂਗਰਸ ਦਾ ਇੱਕ ਜਿਹੜਾ ਲੀਡਰ ਆ ਸੁਖਪਾਲ ਸਿੰਘ ਭੁੱਲਰ, ਉਹਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਦੋਂ ਇਹਨਾਂ ਨੇ ਰੈਲੀ ਕੀਤੀ ਸੀ ਉਦੋਂ ਉਹਨੇ ਵੀ ਕਹਿ ਦਿੱਤਾ ਸੀਗਾ ਕਿ ਕਾਂਗਰਸ ਦੀ ਜਦੋਂ ਸਰਕਾਰ ਆਈ ਤੇ ਭੁੱਕੀ ਦੇ ਠੇਕੇ ਅਸੀਂ ਖੋਲਣ ਦੀ ਕੋਸ਼ਿਸ਼ ਕਰਾਂਗੇ। ਸੋ ਇਹੋ ਜਿਹਾ ਜਿਹੜਾ ਬਿਆਨਾਂ ਦਾ ਆਉਣਾ ਉਹ ਇਹੀ ਹੈ ਕਿ ਹੇਠਲੇ ਪੱਧਰ ਤੇ ਲੋਕ ਇਹਨਾਂ ਚੀਜ਼ਾਂ ਦੀ ਮੰਗ ਕਰਦੇ। ਇੱਕ ਵਾਰੀ ਕੈਪਟਨ ਦੀ ਗੱਲ ਤੇ ਛੱਡੋ, ਕਾਂਗਰਸ ਦੀ ਗੱਲ ਤੇ ਛੱਡੋ, ਇੱਕ ਵਾਰੀ ਮੇਰੇ ਸਾਹਮਣੇ ਅਸੀਂ ਗਏ ਸੀ ਸੰਗਤ ਦਰਸ਼ਨ ਤੇ ਉੱਥੇ ਮਾਹੂਆਣਾ ਪਿੰਡ ਸੀ, ਉੱਥੇ ਬਜ਼ੁਰਗ ਘੇਰ ਖਲੋਤੇ ਸਨ ਮੁੱਖ ਮੰਤਰੀ ਨੂੰ। ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਤੁਸੀਂ ਸਾਡੀ ਗੱਲ ਹੀ ਨਹੀਂ ਸੁਣਦੇ, ਅਸੀਂ ਤੇ ਫੀਮ ਤੋਂ ਮਰੇ ਪਏ, ਫੀਮ ਦੇ ਠੇਕੇ ਖੋਲੋ। ਸੋ ਇਹ ਚੀਜ਼ਾਂ ਜਿਹੜੀਆਂ ਹੇਠਲੇ ਪੱਧਰ ਤੇ ਇਹਨਾਂ ਨੂੰ ਲੀਡਰਾਂ ਨੂੰ ਸੁਣਨੀਆਂ ਪੈਂਦੀਆਂ, ਲੋਕ ਮੰਗ ਕਰਦੇ ਆ ਤੇ ਉਹ ਅੱਗੇ ਕਿਉਂਕਿ ਉਹਨਾਂ ਦੀਆਂ ਥੱਲੇ ਵੋਟਾਂ ਹੁੰਦੀਆਂ, ਉਹ ਅੱਗੇ ਆਪਣੇ ਹਾਈ ਕਮਾਂਡ ਕੋਲ, ਆਪਣੇ ਜਿਹੜੇ ਵੱਡੇ ਆਗੂ ਉਹਨਾਂ ਕੋਲ ਮੰਗ ਰੱਖਦੇ ਆ। ਪਰ ਇਹ ਮੰਗ ਹੈ ਜਿਹੜੀ ਇਹ ਵਿਚਾਰ ਦਾ ਵਿਸ਼ਾ ਹੈ, ਚਰਚਾ ਦਾ ਵਿਸ਼ਾ ਹੈ ਕਿ ਜਿਹੜੇ ਨਸ਼ੇੜੀ ਉਹ ਕਈ ਨਸ਼ੇੜੀ 40 ਸਾਲ ਤੋਂ 50 ਸਾਲ ਤੋਂ ਨਸ਼ਾ ਭੁੱਕੀ ਦਾ ਖਾਂਦੇ ਆ ਰਹੇ ਨੇ, ਜਿਹੜੇ ਅੱਜ ਬਜ਼ੁਰਗ ਅਵਸਥਾ 'ਚ ਨੇ, ਜਾਂ ਜਿਹੜੇ ਉਹ ਲੋਕ ਨੇ ਜਿਨ੍ਹਾਂ ਦਾ ਕੰਮ ਕਾਰ ਹੈ ਜਿਹੜਾ ਉਹ ਨਸ਼ੇ ਤੇ ਨਿਰਭਰ ਹੈ, ਯਾਨੀ ਕਿ ਮਜ਼ਦੂਰ ਆ ਜਾਂ ਹੋਰ ਕੋਈ ਕੰਮ ਕਰਦੇ, ਉਹਨਾਂ ਦਾ ਸਰੀਰ ਹੀ ਨਹੀਂ ਹਿੱਲਦਾ। ਸੋ ਇਹ ਇੱਕ ਚਰਚਾ ਦਾ ਵਿਸ਼ਾ ਅਲੱਗ ਆ। ਪਰ ਕਾਂਗਰਸ ਜਦੋਂ ਐਲਾਨ ਕਰ ਚੁੱਕੀ ਹੈ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਚੋਣ ਮੁੱਦਾ ਬਣਾ ਚੁੱਕੀ ਹੈ ਇਸ ਚੀਜ਼ ਨੂੰ ਕਿ 4 ਹਫ਼ਤਿਆਂ ਦੇ ਵਿੱਚ ਅਸੀਂ ਨਸ਼ਾ ਮੁਕਤ ਕਰਾਂਗੇ ਕਾਂਗਰਸ ਸਰਕਾਰ ਦੀ ਆਉਣ ਤੇ, ਤਾਂ ਉਦੋਂ ਉਸ ਬਿਆਨ ਤੋਂ ਬਾਅਦ ਇਹ ਚੀਜ਼ ਆ ਜਾਣੀ ਕਿ ਜੀ ਜਿਹੜੇ ਨਸ਼ੇੜੀ ਹੈ ਉਹ 100 ਰੁਪਏ ਦਾ ਖਾ ਕੇ ਨਸ਼ਾ 500 ਦਾ ਕੰਮ ਕਰ ਲੈਂਦੇ, ਬੀਬੀ ਜਿਹੜਾ ਤਰਕ ਰੱਖ ਰਹੀ ਹੈ। ਤਾਂ ਉਸ ਸਮੇਂ ਇਹ ਬਿਆਨ ਆ ਜਾਣਾ ਜਦੋਂ ਕਾਂਗਰਸ ਐਲਾਨ ਕਰ ਚੁੱਕੀ ਹੈ, ਇੱਕ ਮੁੱਦਾ ਬਣਾ ਚੁੱਕੀ ਹੈ, ਚੁਣਾਵੀ ਮੁੱਦਾ ਬਣਾ ਚੁੱਕੀ ਹੈ, ਉਦੋਂ ਬਿਆਨ ਆ ਜਾਣਾ ਕਿਤੇ ਨਾ ਕਿਤੇ ਕੈਪਟਨ ਦੀ ਫਜ਼ੀਅਤ ਕਰਵਾਉਂਦਾ ਹੈ ਕਿ ਹਾਲੇ ਤੱਕ ਉਹਨਾਂ ਦਾ ਤਾਲਮੇਲ ਨਹੀਂ ਬਣਿਆ ਕਿ ਉਹ ਇੱਕ ਐਲਾਨ ਕਰਦੇ ਤੇ ਦੂਸਰਾ ਜਿਹੜਾ ਉਸ ਐਲਾਨ ਦਾ ਵਿਰੋਧ ਕਰ ਦਿੰਦਾ, ਕੋਈ ਵਿਰੋਧਾਭਾਸ ਹੈ ਜਿਹੜਾ ਅੰਦਰੋਂ ਹੀ ਉੱਠ ਆਉਂਦਾ। ਸੋ ਇਹਨਾਂ ਨੂੰ ਪਹਿਲਾਂ ਬੈਠ ਕੇ
ਆਪਣਾ ਨਸ਼ਾ ਮੁਕਤੀ ਦੇ ਮਾਮਲੇ ਦੇ ਵਿੱਚ ਬੈਠ ਕੇ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਠੇਕੇ ਖੋਲ ਕੇ ਨਸ਼ਾ ਮੁਕਤ ਕਰਨਾ ਹੈ ਜਾਂ ਠੇਕੇ ਜਿਹੜੇ ਖੁੱਲੇ ਬੰਦ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਜੀ ਦੇਖੋ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਆ। ਤੇ ਅੱਗੇ ਜੀ ਕਾਫੀ ਚਰਚਾ ਹੋਈ ਆ ਕਿ ਗਣਤੰਤਰ ਦਿਵਸ ਸੀਗਾ ਭਾਰਤ ਦਾ, ਤੇ ਉਸ ਦੇ ਵਿੱਚੋਂ ਸਿੱਖ ਰੈਜੀਮੈਂਟ ਨੂੰ ਆਊਟ ਕਰ ਦਿੱਤਾ ਗਿਆ, ਮਤਲਬ ਕਿ ਸਿੱਧਾ ਹੀ ਆ ਕਿ ਪਗੜੀ ਆਊਟ ਕਰ ਦਿੱਤੀ ਗਈ ਆ। ਤੇ ਇੱਕ ਚਰਚਾ ਚੱਲ ਰਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ। ਚਲੋ ਇਹ ਤਾਂ ਕਈ ਸਾਲਾਂ ਬਾਅਦ ਪਤਾ ਲੱਗੂਗਾ ਕਿ ਲਿਖਿਆ ਜਾਂ ਨਹੀਂ ਲਿਖਿਆ। ਵੈਸੇ ਜਦੋਂ ਵੀ ਕੋਈ ਮੁੱਦਾ ਜਿਹੜਾ ਭੱਖ ਜਾਂਦਾ ਫਿਰ ਉਦੋਂ ਪ੍ਰਕਾਸ਼ ਸਿੰਘ ਬਾਦਲ ਕਹਿ ਦਿੰਦੇ ਆ ਕਿ ਚੇਤੇ ਰੱਖਿਓ ਬਾਦਲ ਦੀ ਹਾਲੇ ਕਲਮ ਨਹੀਂ ਟੁੱਟੀ, ਨਾ ਮੁੱਕੇ ਮੁੱਦੇ ਨਾ ਇਹਦੇ ਚ ਸ਼ਾਹੀ ਮੁੱਕੀ, ਫਿਰ ਪੱਤਰ ਲਿਖ ਦਿੰਦੇ ਆ। ਕੋਈ ਚੱਕਰ ਨਹੀਂ ਹੈਗਾ, ਪੱਤਰਾਂ ਦਾ ਜਿਹੜਾ ਉਹ ਸਿਲਸਿਲਾ ਚਲਾ ਦਿੰਦੇ। ਕਿਸਾਨੀ ਦਾ ਜਦੋਂ ਮੁੱਦਾ ਹੋਵੇ ਉਹ ਦਿੱਲੀ ਜਦੋਂ ਜਾਂਦੇ ਆ ਉੱਥੇ ਗੱਲ ਕਰਨ ਦੀ ਬਜਾਏ ਇੱਥੋਂ ਪੱਤਰ ਲਿਖਦੇ ਕਿ ਕਿਸਾਨੀ ਦੀ ਹਾਲਤ ਹੈ ਜਿਹੜੀ ਬੜੀ ਮਾੜੀ ਹੈ। ਸੋ ਮਿਲ ਕੇ ਜਾਂ ਸੰਸਦ ਦੇ ਵਿੱਚ ਜਿਹੜੇ ਇਹਨਾਂ ਦੇ ਸਾਂਸਦ ਜਿਹੜੇ ਸੁੱਚੇ ਮੂੰਹ ਹੀ ਕਈ ਪਰ ਆਉਂਦੇ ਆ, ਉਹਨਾਂ ਦੇ ਰਾਹੀਂ ਗੱਲਬਾਤ ਰੱਖਣ ਦੀ ਥਾਂ ਤੇ ਪੱਤਰ ਵਿਹਾਰ ਕੀਤਾ ਜਾਂਦਾ। ਤੇ ਇਹ ਹੁਣ ਜਿਹੜਾ ਮੁੱਦਾ ਹੈ ਪੱਗ ਨਾਲ ਜੁੜਿਆ ਜਾਂ ਜਿਹੜਾ ਝਾਕੀ ਨਾਲ ਜੁੜਿਆ, ਉਹਨੂੰ ਲੰਘ ਜਾਣ ਤੋਂ ਬਾਅਦ, ਸੱਪ ਲੰਘ ਜਾਣ ਤੋਂ ਬਾਅਦ ਲੀਕਾਂ ਕੁੱਟਣ ਦੇ ਤਰੀਕੇ ਦੇ ਨਾਲ ਪੱਤਰ ਵਿਹਾਰ ਕੀਤਾ ਜਾ ਰਿਹਾ। ਹੁਣ ਜਦੋਂ ਸਮਾਂ ਲੰਘ ਲਿਆ, ਸਮਾਂ ਵਿਹਾ ਲਿਆ ਜਦੋਂ ਇਹਨਾਂ ਨੇ, ਅਸਲ ਦੇ ਵਿੱਚ ਦੇਖੋ ਜੀ ਇਹ ਜਿਹੜੀ ਹੋਈ ਤੇ ਮਾੜੀ ਹੈ ਪੰਜਾਬ ਦੇ ਨਾਲ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਚਾਹੇ ਕੋਈ ਸਿੱਖ ਹੈ ਚਾਹੇ ਕੋਈ ਨੌਨ ਸਿੱਖ ਹੈ, ਪਰ ਪੰਜਾਬੀ ਹੋਣ ਦੇ ਤੌਰ ਤੇ ਜੇ ਵੇਖੀਏ ਤਾਂ ਜੋ ਨਜ਼ਰ ਅੰਦਾਜ਼ੀ ਉੱਥੇ ਜੋ ਅਣਗੌਲਾਪਣ ਪੰਜਾਬ ਨੂੰ ਸਾਹਮਣਾ ਕਰਨਾ ਪਿਆ ਉੱਥੇ ਗਣਤੰਤਰ ਪਰੇਡ ਦੇ ਵਿੱਚ, ਉਹ ਸਾਰਿਆਂ ਨੂੰ ਚੁਭਦਾ ਹੈ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਪਰ ਪੱਗ ਵਾਲਾ ਜਿਹੜਾ ਮਸਲਾ ਹੈ ਉਹ ਇਸ ਕਰਕੇ ਜ਼ਿਆਦਾ ਚੁਭਿਆ ਕਿਉਂਕਿ 30 ਤੋਂ 40% ਜਿਹੜੇ ਅਫਸਰ ਹੈ ਤਿੰਨੇ ਫੌਜਾਂ ਦੇ ਵਿੱਚ ਉਹ ਸਿੱਖ ਨੇ, ਔਰ ਅਕਸਰ ਹੀ ਸਿੱਖ ਰੈਜੀਮੈਂਟ ਹੈ ਜਿਹੜੀ ਉਹ ਬਕਾਇਦਾ ਗਣਤੰਤਰ ਪਰੇਡ ਦਾ ਸ਼ਿੰਗਾਰ ਬਣਦੀ ਰਹੀ ਹੈ। ਤੇ ਉਹਨੂੰ ਲੋਕ ਹੈ ਜਿਹੜੇ ਉਹਨੂੰ ਜ਼ਿਆਦਾ ਪਸੰਦ ਕਰਦੇ ਆ। ਤੇ ਭਾਰਤੀ ਫੌਜ ਦਾ ਇਤਿਹਾਸ ਲਾ ਲਈਏ ਜਾਂ ਪੂਰੇ ਭਾਰਤ ਦਾ ਇਤਿਹਾਸ ਲਾ ਲਈਏ ਤਾਂ ਇਹ ਸਿੱਖਾਂ ਦੀ ਜਿਹੜੀ ਹੈ ਉਹ ਮਹੱਤਤਾ ਕਿਸੇ ਵੀ ਐਂਗਲ ਤੋਂ, ਕਿਸੇ ਵੀ ਪੱਖ ਤੋਂ ਮਨਫੀ ਕੀਤੀ ਨਹੀਂ ਜਾ ਸਕਦੀ, ਕਿਸੇ ਵੀ ਪੱਖ ਤੋਂ। ਸੋ ਇੱਥੇ ਜਿਹੜੀ ਹੈ ਮਨਫੀ ਕਰ ਦਿੱਤੀ ਗਈ ਉਹਨਾਂ ਦੀ ਹਾਜ਼ਰੀ, ਉਹ ਸਾਰਿਆਂ ਨੂੰ ਚੁਭੀ ਹੈ। ਪਰ ਜੇ ਹੁਣ ਪੱਤਰ ਦੀ ਗੱਲ ਲੈ ਲਈਏ ਤਾਂ ਮੈਨੂੰ ਲੱਗਦਾ ਜੀ ਜੇਕਰ ਮੁੱਖ ਮੰਤਰੀ ਸਾਹਿਬ ਅੱਜ ਜਾਗੇ ਆ, ਜੇਕਰ ਇਹੀ ਚੀਜ਼ ਜਦੋਂ ਨਰਿੰਦਰ ਮੋਦੀ ਇਹਨਾਂ ਦੇ ਕੋਲੇ ਗਏ ਆ ਉੱਥੇ ਹਸਪਤਾਲ ਦੇ ਵਿੱਚ PGI ਦੇ ਵਿੱਚ, ਜਦੋਂ ਇਹਨਾਂ ਦੀ ਨਗਾਦ ਪੁਰਸ਼ੀ ਵਾਸਤੇ ਉਹਨਾਂ ਨੇ ਉੱਥੇ PGI ਜਾਣਾ ਕੀਤਾ, ਤਾਂ ਉਸ ਸਮੇਂ ਜੇਕਰ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਦਿੰਦੇ ਕਿ ਸਾਡਾ ਫਰਾਂਸ ਨਾਲ ਜਿਹੜਾ ਮੁੱਦਾ ਪਗੜੀ ਦਾ, ਸਿੱਖਾਂ ਦਾ ਮੁੱਦਾ ਜਿਹੜਾ ਉਲਝਿਆ ਹੋਇਆ, ਇਸ ਕਰਕੇ ਪੱਗ ਦੀ ਮਹੱਤਤਾ ਦੱਸਣ ਲਈ ਸਗੋਂ ਉੱਥੇ ਅੱਗੇ ਨਾਲੋਂ ਜ਼ਿਆਦਾ ਹਾਜ਼ਰੀ ਕਰਵਾਓ, ਪੱਗ ਦੀ ਇਸ ਤਰ੍ਹਾਂ ਪੇਸ਼ਕਾਰੀ ਕਰਵਾਓ ਕਿ ਉਹਨਾਂ ਨੂੰ ਜਿਹੜੀ ਮਹੱਤਤਾ ਸਮਝਿਆ ਜਾਵੇ ਕਿ ਇਸ ਪਗੜੀ ਦੀ ਮਹੱਤਤਾ ਕੀ ਹੈ। ਖੈਰ ਜਿਹੜਾ ਹੁਣ ਪੱਤਰ ਵਿਹਾਰ ਦਾ ਸਿਲਸਿਲਾ, ਇਹ ਤੇ ਇੱਕ ਖਾਨਾ ਪੂਰਤੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਪੱਤਰ ਵਿਹਾਰ ਦੀ ਰਸਮ ਹੈ ਜਿਹੜੀ ਇਹ ਕਦੇ ਅਮਲੀ ਰੂਪ ਲਵੇਗੀ। ਤੇ ਇਹਨਾਂ ਦੇ ਪੱਤਰ ਤੇ ਜਿਹੋ ਜੀ ਇਹਨਾਂ ਨੇ ਮੰਗ ਕੀਤੀ ਕਿ ਜਾਂਚ ਕਰੋ ਜੀ, ਤੇ ਜਾਂਚ ਇਹ ਕੋਈ ਹੁਣ ਇਹ ਤਾਂ ਹੈ ਨਹੀਂ ਗਾ ਕਿਉਂਕਿ ਜਹਾਜ਼ ਹਾਦਸਾ ਹੋਇਆ ਕਿ ਉਹਦੀ ਜਾਂਚ ਕਰਨ ਲਈ ਕਮਿਸ਼ਨ ਬਿਠਾਇਆ ਜਾਵੇਗਾ। ਜਾਂਚ ਦਾ ਤਾਂ ਵਿਸ਼ਾ ਹੀ ਨਹੀਂ ਬਣਦਾ, ਵਿਸ਼ਾ ਤੇ ਸਿਰਫ ਜਵਾਬ ਤਲਬੀ ਦਾ ਬਣਦਾ, ਜਵਾਬ ਮੰਗਣ ਉਹਨਾਂ ਤੋਂ ਕਿ ਕਿਉਂ ਨਹੀਂ ਕੀਤਾ ਗਿਆ। ਜਾਂਚ ਦਾ ਵਿੱਚ ਤਾਂ ਕੋਈ ਪੱਖ ਹੀ ਨਹੀਂ ਆਉਂਦਾ। ਇਹ ਹਾਂ ਭਾਈ ਸਾਨੂੰ ਦੱਸੋ ਕਿਉਂ ਨਹੀਂ ਤੁਸੀਂ ਉਸ ਪਰੇਡ ਦੇ ਵਿੱਚ ਹਾਜ਼ਰੀ ਹੈ ਜਿਹੜੀ ਸਿੱਖਾਂ ਦੀ ਉਹ ਲਵਾਈ। ਤੇ ਦੂਜੀ ਗੱਲ ਜਿਹੜੀ ਹੈ ਪੱਗ ਵਾਲਾ ਮੁੱਦਾ ਤੇ ਉਦੋਂ ਸੀਗਾ ਜਿਹੜਾ ਪਹਿਲਾਂ, ਹੁਣ ਤੇ ਇਹ ਜਿਹੜਾ ਆਪਣਾ ਜਿਵੇਂ ਸਿੱਖ ਵੋਟ ਬੈਂਕ ਹੈ ਇਹਨਾਂ ਦਾ, ਉਹਨੂੰ ਮੁੱਠੀ ਚੋਂ ਆਪਣੀ ਪਕੜ ਚ ਰੱਖਣ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ। ਇਹ ਜਿਹੜੇ ਪੱਤਰ ਆ ਮੁੜ ਕੇ ਜਿਵੇਂ ਤੁਸੀਂ ਕਿਹਾ ਕਿ 3-4 ਸਾਲਾਂ ਨੂੰ ਪਤਾ ਲੱਗੇਗਾ ਗਿਆ ਵੀ ਹੈ, ਉੱਥੇ ਪਹੁੰਚਿਆ ਵੀ ਹੈ ਕਿ ਜਾਂ ਰਾਹ ਚ ਕਿਤੇ ਸ਼ੰਭੂ ਬੈਰੀਅਰ ਤੋਂ ਉਰੇ ਹੀ ਰਹਿ ਗਿਆ, ਉਹ ਤੇ ਬਾਅਦ ਚ ਸਮਾਂ ਹੀ ਦੱਸੇਗਾ। ਪਰ ਇਹੋ ਜਿਹੇ ਪੱਤਰਾਂ ਤੇ ਕਾਰਵਾਈ ਕੀ ਹੁੰਦੀ ਹੈ ਉਹ ਕਿਸਾਨੀ ਨਾਲ ਜੁੜਿਆ ਅਸੀਂ ਦੇਖ ਸਕਦੇ। ਇਹਨਾਂ ਨੇ ਪੱਤਰ ਲਿਖਿਆ ਸੀ, ਬੜਾ ਜਜ਼ਬਾਤੀ ਪੱਤਰ ਲਿਖਿਆ ਸੀ 2-4 ਮਹੀਨੇ ਪਹਿਲਾਂ ਕਿ ਕਿਸਾਨ ਹੈ ਜਿਹੜਾ ਮੰਗਤਾ ਬਣ ਗਿਆ। ਤਾਂ ਫਿਰ ਕੀ ਮੰਗਤੇ ਨੂੰ ਖੈਰ ਪਈ ਅੱਜ ਤੱਕ ਉਸ ਪੱਤਰ ਤੋਂ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੀ ਖੈਰ ਤਾਂ ਇਹ ਦੇਖਦੇ ਵੀ ਨਹੀਂ। ਤੇ ਅੱਗੇ ਆਪਾਂ ਕਈ ਵਾਰੀ ਗੱਲ ਕੀਤੀ ਕਿਤੇ ਗੋਲੀ ਚੱਲ ਗਈ, ਕਿਤੇ ਲੜਾਈ ਹੋ ਗਈ, ਕਿਤੇ ਹੱਥੋਂ ਪਾਈ ਹੋ ਗਿਆ, ਪਰ ਹੁਣ WhatsApp ਤੇ ਹੀ ਕਹਿੰਦੇ ਝਗੜਾ ਹੋ ਗਿਆ, ਇੱਕ ਨੌਜਵਾਨ ਦਾ ਕਤਲ ਤੇ ਦੂਜਾ ਗੰਭੀਰ ਜ਼ਖਮੀ। ਉਹਦੀ ਲੜਾਈਆਂ ਦੇ ਤੌਰ ਤਰੀਕੇ ਬਦਲ ਗਏ ਆ। ਪਹਿਲਾਂ ਲੋਕ ਸਮਾਂ ਮਿੱਥ ਕੇ ਮੇਲਿਆਂ 'ਚ ਲੜਿਆ ਕਰਦੇ ਸੀ, ਫਲਾਣੇ ਮੇਲੇ ਤੇ ਹੱਥ ਵੇਖਾਂਗੇ। ਹੁਣ ਜਿਹੜੇ ਦਾਣਾ ਮੰਡੀਆਂ 'ਚ ਲੜਾਈਆਂ ਹੋਣ ਲੱਗ ਪਈਆਂ, ਟਾਈਮ ਬੰਨ ਕੇ ਕਾਲਜਾਂ 'ਚ ਲੜਾਈਆਂ ਹੋਣ ਲੱਗ ਪਈਆਂ। ਜਿਹੜੇ ਪਹਿਲਾਂ ਲੜਾਈ ਝਗੜੇ ਹੁੰਦੇ ਸੀ ਉਹਨਾਂ ਦੇ ਵਿੱਚ ਹਥਿਆਰ ਵੀ ਵੱਖੋ ਵੱਖ ਹੁੰਦੇ ਸੀਗੇ, ਛਵੀਆਂ ਗੰਡਾਸੇ ਹੁੰਦੇ ਸੀ। ਅੱਜ ਕੱਲ੍ਹ ਇਹਨਾਂ ਦੇ ਕੋਲ ਕਿਰਚਾਂ ਆ, ਦਾਤਰ ਆ, ਪਿਸਤੌਲ ਆ, ਹਥਿਆਰ ਵੀ ਬਦਲ ਗਏ। ਤੇ
ਇਸੇ ਤਰ੍ਹਾਂ ਕਾਰਨ ਵੀ ਬਦਲ ਗਏ ਲੜਾਈ ਦੇ। ਪਹਿਲਾਂ ਲੜਾਈ ਹੁੰਦੀ ਸੀ ਕਿ ਜਰ ਜੋਰੂ ਜ਼ਮੀਨ ਵੱਟ ਤੋਂ ਲੜ ਪਏ ਜਾਂ ਕਿਸੇ ਹੋਰ ਕਾਰਨ ਜਿਹੜੇ 2-3 ਕਾਰਨ ਆ ਉਹਨਾਂ ਤੋਂ ਲੜ ਪਏ। ਪਰ ਹੁਣ ਕੀ ਹੈ ਕਿ ਦੇਖੋ ਇੱਥੇ ਹੈਂਕੜ ਦੀ ਲੜਾਈ ਹੈ ਸੋਸ਼ਲ ਸਾਈਟਾਂ ਤੇ ਇੱਕ ਦੂਜੇ ਨਾਲ ਉਲਝਦੇ। ਇਹ ਆਮ ਹੀ ਕਹਾਣੀ ਹੈ ਜੀ। ਇੱਥੇ ਮੈਂ ਤੇ ਫੇਸਬੁੱਕ ਤੇ ਦੇਖਦਾ ਆਸਤਕ ਨਾਸਤਕ ਜਾਂ ਜਿਹੜੇ ਫਿਰਕੇ ਜਦੋਂ ਆਪਸ ਦੇ ਵਿੱਚ ਲੜਦੇ ਤੇ ਕੋਈ ਕਸਰ ਨਹੀਂ ਛੱਡਦੇ। ਉਹ ਕਹਿੰਦੇ ਜੀ ਅਸੀਂ ਤੁਹਾਡੇ ਘਰ ਤੱਕ ਆ ਜਾਵਾਂਗੇ, ਤੂੰ ਐਡਰੈਸ ਦੇ, ਇਹ ਕਰ, ਉਹ ਕਰ, ਯੋ ਕਰ। ਤੇ ਇਹੀ ਝਗੜਾ ਇਸ ਨੌਜਵਾਨ ਦੀ ਜਾਨ ਦਾ ਖੌਅ ਬਣਿਆ ਜਿਹੜਾ ਸੋਸ਼ਲ ਸਾਈਟ ਤੇ ਹੋਇਆ। ਵਟਸਐਪ ਤੇ ਇਸ ਨੌਜਵਾਨਾਂ ਦਾ ਕੋਈ ਗਰੁੱਪ ਚੱਲਦਾ ਸੀਗਾ। ਗਰੁੱਪ ਦੇ ਵਿੱਚ ਕੋਈ ਹਿਮਾਂਸ਼ੂ ਤੇ ਗੱਗੂ, 2 ਨੌਜਵਾਨ ਆਪਣੇ ਆਪ ਦੇ ਵਿੱਚ ਬਹਿਸ ਪਏ। ਬਹਿਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਆ ਜਾਓ ਵੇਖ ਲਈਏ ਇੱਕ ਦੂਜੇ ਨਾਲ। ਟਾਈਮ ਬੰਨ ਲਿਆ ਜੀ ਕਿ ਜੰਡਿਆਲੀ ਪਿੰਡ ਆ ਜਾਓ। ਇਹ ਜਿਹੜੇ ਮ੍ਰਿਤਕ ਨੌਜਵਾਨ ਦਾ ਪਿੰਡ ਹੈ ਜੰਡਿਆਲੀ, ਦਵਿੰਦਰ ਸਿੰਘ ਦਾ, ਤਾਂ ਉਹ ਉੱਥੋਂ ਦਾ ਟਾਈਮ ਵੱਜ ਗਿਆ ਕਿ ਉੱਥੇ ਆ ਕੇ ਆਪਾਂ ਵੇਖ ਲਾਂਗੇ ਕਿਹਦੇ 'ਚ ਕਿੰਨਾ ਕੁ ਦਮ ਆ। ਜੰਡਿਆਲੀ ਜਦੋਂ ਉਹ ਹਿਮਾਂਸ਼ੂ ਦਾ ਗਰੁੱਪ ਪਹੁੰਚਿਆ ਤਾਂ ਉਹ ਉੱਥੇ ਜਿਹੜਾ ਦੂਸਰਾ ਧੜਾ ਸੀਗਾ ਗੱਗੂ ਦਾ ਧੜਾ, ਉਹ ਨਹੀਂ ਆਇਆ। ਉਹਨੇ ਹਿਮਾਂਸ਼ੂ ਨੇ ਫੋਨ ਕਰ ਦਿੱਤਾ ਕਿ ਆਇਆ ਨਹੀਂ ਤੂੰ ਭਲਵਾਨਾ ਟਾਈਮ ਦੇ ਕੇ। ਉਹ ਕਹਿੰਦਾ ਕਿ ਹੁਣ ਜੇ ਤੂੰ ਇੱਥੋਂ ਤੱਕ ਆ ਗਿਆ ਤੇ ਅੱਗੇ ਸਾਹਨੇ ਵਾਲੀ ਦਾਣਾ ਮੰਡੀ 'ਚ ਆ ਜਾ, ਉੱਥੇ 2-2 ਹੱਥ ਕਰ ਲੈਂਦੇ ਆ। ਇਹ ਉੱਥੇ ਗਏ ਆ 3-4 ਜਣੇ, ਹੁਣ ਗਿਣਤੀ ਇਹਨਾਂ ਦੀ ਪੱਕਾ ਪਤਾ ਨਹੀਂ ਜਿਹਨਾਂ ਦਾ ਨੁਕਸਾਨ ਹੋਇਆ। ਉਹ ਧੜਾ ਗਿਆ ਤੇ ਦੂਜਾ ਧੜਾ ਜਿਹੜਾ ਪਹਿਲਾਂ ਹੀ ਉੱਥੇ ਘਾਤ ਲਾ ਕੇ ਬੈਠਾ ਸੀ ਉਹਨਾਂ ਨੇ ਹਮਲਾ ਕਰ ਦਿੱਤਾ। ਉਹ ਜਿੱਦਾਂ ਝਗੜਾ ਸੀ ਹਿਮਾਂਸ਼ੂ ਉਹ ਉੱਥੋਂ ਭੱਜ ਗਿਆ। ਇਹ ਜਿਹੜਾ ਮਰਨ ਵਾਲਾ ਸੀ ਦਵਿੰਦਰ ਸਿੰਘ, ਇਹ ਕਾਬੂ ਆ ਗਿਆ। ਇੱਕ ਹੋਰ ਸੀ ਇਹਦਾ ਸਾਥੀ ਜਿਹੜਾ, ਉਹ ਉਹਨਾਂ ਨੇ ਫੜ ਲਿਆ, ਇਹਨੂੰ ਤੇ ਥਾਈ ਮਾਰ ਦਿੱਤਾ। ਦੂਜਾ ਹਾਲੇ ਗੰਭੀਰ ਜ਼ਖਮੀ ਹੈ। ਕਿ ਇਹ ਹੁਣ ਕਿਹਾ ਜਾ ਰਿਹਾ ਕਿ ਇਹ ਦਵਿੰਦਰ ਸਿੰਘ ਸੀਗਾ ਜਿਹੜਾ ਇਹ ਲੜਾਈ ਜਿਹੜੀ ਮਕਾਉਣ ਗਿਆ ਸੀਗਾ, ਕਿਉਂਕਿ ਇਹਦੀ ਦੋਵਾਂ ਨਾਲ ਹੀ ਬਣਦੀ ਸੀ। ਝਗੜਾ ਜਿਹੜਾ ਨਿਪਟਾਉਣ ਗਿਆ ਸੀ, ਪਰ ਇਸ ਤਰ੍ਹਾਂ ਕਿਸੇ ਦੇ ਟਾਈਮ ਵੱਜੇ ਚ ਕਿਸੇ ਇੱਕ ਧੜੇ ਦੇ ਨਾਲ ਚਲੇ ਜਾਣਾ ਇਹ ਵੀ ਕੋਈ ਸਿਆਣਪ ਨਹੀਂ ਸੀ। ਪਰ ਜੋ ਵੀ ਹੋਇਆ ਉਹ ਸਾਨੂੰ ਸੰਕੇਤ ਦਿੰਦਾ ਕਿ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਸੀਗਾ ਕਿ 3 ਦਿਨਾਂ 'ਚ 3 ਕਤਲ ਜਿਹੜੇ ਡੀਜੇ ਤੋਂ ਹੀ, ਕੋਈ ਡੀਜੇ ਲਾਉਂਦਾ ਸੀ, ਕੋਈ ਡੀਜੇ ਲੱਗਾ ਹਟਾਉਂਦਾ ਸੀਗਾ। 3 ਕਤਲ ਜਿਹੜੇ ਡੀਜੇ ਲਾਉਣ ਤੇ ਹਟਾਉਣ ਤੇ ਹੋ ਗਏ। ਹੁਣ ਆਹ ਜਿਹੜਾ ਕਤਲ ਹੋਇਆ ਇਹ ਸਾਨੂੰ ਸੰਕੇਤ ਦਿੰਦਾ ਆ ਕਿ ਸਾਡੇ ਸੁਸਾਇਟੀ ਦੇ ਵਿੱਚ ਸਾਡਾ ਜਿਹੜਾ ਪੰਜਾਬੀ ਸਮਾਜ ਹੈ ਉਹਦੇ ਵਿੱਚ ਹੁਣ ਵੱਟ ਦੇ ਪਏ ਦੇ ਝਗੜੇ ਤਾਂ ਜਿਹੜੇ ਆ ਉਹ ਨਿਪਟ ਗਏ, ਕਿਉਂਕਿ ਹੁਣ ਕਿੱਲੇ ਜਿਹੜੇ ਉਹ ਕਨਾਲਾਂ ਦੇ ਵਿੱਚ ਬਦਲ ਗਏ। ਪਰ ਜਿਹੜੇ ਹੁਣ ਕਤਲ ਹੋ ਰਹੇ ਆ ਉਹ ਨਿੱਕੀਆਂ ਵਜ੍ਹਾ ਤੋਂ ਹੋ ਰਹੇ ਆ। ਤੇ ਇਹਨਾਂ ਦਾ ਹੱਲ ਇਹ ਹੈ ਕਿ ਅਸੀਂ ਕੁਛ ਨਾ ਕੁਛ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰੀਏ। ਔਰ ਦੂਸਰਾ ਹੈ ਕਿ ਜਿਹੜੀ ਪੁਲਿਸ ਹੈ ਉਹਨੂੰ ਥੋੜਾ ਜਿਹਾ ਹੋਰ ਐਕਟਿਵ ਕੀਤਾ ਜਾਵੇ। ਹੁੰਦਾ ਅਸਲ ਦੇ ਵਿੱਚ ਕੀ ਹੈ ਕਿ ਇਹ ਜਦੋਂ ਲੜਾਈਆਂ ਹੁੰਦੀਆਂ ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਨੌਜਵਾਨਾਂ ਦੇ ਗਰੁੱਪ ਬਣੇ ਆ। ਇਹ ਨਹੀਂ ਹੈ ਕਿ ਜਦੋਂ ਉਹ ਗਰੁੱਪ ਟਾਈਮ ਬੰਨ ਕੇ ਲੜਨ ਆਉਂਦੇ ਆ ਪੁਲਿਸ ਨੂੰ ਪਤਾ ਨਹੀਂ ਲੱਗਦਾ। ਪੁਲਿਸ ਕੋਲ ਸੂਚਨਾ ਪਹੁੰਚ ਜਾਂਦੀ ਹੈ, ਇਨਪੁਟ ਪਹੁੰਚ ਜਾਂਦੀ ਹੈ, ਪਰ ਪੁਲਿਸ ਜਿਹੜੀ ਮੰਡੀਰ ਹੈ, ਜਿਹੜੀ ਹੁੰਦਾ ਲਫੰਗਰ ਦਸਤਾ ਹੁੰਦਾ, ਉਹਦੇ ਤੋਂ ਡਰਦੀ ਉਸ ਥਾਂ ਤੇ ਪਹੁੰਚਦੀ ਨਹੀਂ ਕਿਤੇ ਜਿਹੜਾ ਕਾਪਾ ਸਾਡੇ ਸਿਰ ਦੇ ਵਿੱਚ ਨਾ ਆ ਜਾਵੇ। ਸੋ ਉਹ ਡਰਦੇ ਨਹੀਂ ਜਾਂਦੇ। ਇਸ ਕਰਕੇ ਥੋੜਾ ਜਿਹਾ ਪੁਲਿਸ ਨੂੰ ਉਸ ਮਾਮਲੇ ਦੇ ਵਿੱਚ ਚੌਕਸ ਕਰਨਾ ਪਵੇਗਾ। ਔਰ ਦੂਜੀ ਗੱਲ ਇਹ ਹੈ ਕਿ ਇਹ ਕਾਰਨ ਲੱਭਣੇ ਪੈਣਗੇ। ਇਹ ਕਾਰਨ ਜਿਹੜੇ ਲੱਭ ਕੇ ਉਹ ਜਿਹੜੀਆਂ ਚੀਤਾਂ ਨੇ ਜਿਹਨਾਂ ਥਾਣੀ ਇਹ ਖੂਨ ਵਹਿੰਦਾ ਉਹ ਬੰਦ ਕਰਨੀਆਂ ਪੈਣਗੀਆਂ। ਕਿਉਂਕਿ ਪਹਿਲਾਂ ਤੇ ਲੜਾਈ ਝਗੜੇ ਜਿਹੜੇ ਮੁੰਡਿਆਂ ਦੇ ਸੀ ਹੁੰਦੇ ਉਹ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀ। ਫਿਰ ਜੇ ਹੁਣੇ ਸਟਾਰਟ ਹੋ ਗਏ ਤੇ ਮਾੜਾ ਮੋਟਾ ਕੋਈ ਝਗੜਾ ਹੁੰਦਾ ਸੀਗਾ, ਸਿਰ ਪਾੜ ਦਿੰਦੇ ਸੀਗੇ, ਫਿਰ ਰਾਜੀਨਾਮੇ ਹੋ ਜਾਂਦੇ ਸੀ। ਪਰ ਹੁਣ ਸਿਰ ਪਾੜਨ ਦਾ ਨਹੀਂ ਮਸਲਾ ਬੰਦੇ ਖਿਲਾਰਨ ਦਾ ਆ ਗਿਆ। ਇਹ ਸਿਲਸਿਲਾ ਰੋਕਣਾ ਚਾਹੀਦਾ। ਬਿਲਕੁਲ ਜੀ, ਸਿਰ ਪਾੜਨ ਤੇ ਨਹੀਂ, ਹੁਣ ਤਾਂ ਸਿਰ ਰਹਿਣ ਹੀ ਨਹੀਂ ਦਿੰਦੇ। ਤੇ ਅੱਗੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਕੁਛ ਦਿਨਾਂ ਤੋਂ ਕੈਨੇਡਾ ਦੇ ਪ੍ਰੀਮੀਅਰ ਆ ਜਿਹੜੀ ਉਹ ਕਾਫੀ ਸੁਰਖੀਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਕਿ ਉਸ ਦਾ ਸਨਮਾਨ ਨਹੀਂ ਹੋਇਆ, ਸਿਰੋਂ ਪਾਓ ਨਹੀਂ ਮਿਲਿਆ। ਤੇ ਹੁਣ ਪਤਾ ਲੱਗਾ ਕਿ ਉਸ ਦਾ ਸਨਮਾਨ ਵੀ ਹੋਇਆ ਤੇ ਸਿਰੋਂ ਪਾਓ ਵੀ ਮਿਲਿਆ। ਬਿਲਕੁਲ ਜੀ, ਸਾਡੇ ਇੱਥੋਂ ਦੇ ਜਿਹੜੇ ਧਾਰਮਿਕ ਆਗੂ ਹੈ ਉਹਨਾਂ ਦੇ ਕਿਰਦਾਰ ਹੈ ਜਿਹੜੇ ਉਹ ਸਾਰਿਆਂ ਨੂੰ ਪਤਾ। ਤੇ ਇਹ ਕਿਰਦਾਰ ਜਿਹੜੇ ਇਸ ਵਾਰ ਦੋਗਲਾ ਪਾਣੀ ਕਰਕੇ ਗਏ ਆ। ਹੁਣ ਦੇਖੋ ਇਹ ਮੁੱਦਾ ਭਖਿਆ ਕਦੋਂ? 3-4 ਦਿਨ ਪਹਿਲਾਂ ਅਵਤਾਰ ਸਿੰਘ ਮੱਕੜ ਨੇ ਬਿਆਨ ਦਿੱਤਾ ਸੀ ਕਿ ਸਮਲਿੰਗੀ ਸੰਬੰਧਾਂ ਦੀ ਹਮਾਇਤ ਹੋਣ ਕਰਕੇ ਅਸੀਂ ਇਸ ਬੀਬੀ ਨੂੰ ਸਿਰੋਂ ਪਾਓ ਨਹੀਂ ਦੇਵਾਂਗੇ। ਤਾਂ ਉੱਥੋਂ ਇਹ ਮੁੱਦਾ ਜਿਹੜਾ ਬੜਾ ਭਖ ਗਿਆ, ਚਰਚਾ 'ਚ ਆ ਗਿਆ। ਨਹੀਂ ਤੇ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ। ਅਸੀਂ ਪੰਜਾਬ 'ਚ ਬੈਠੇ, ਸਾਡੇ ਵਰਗਿਆਂ ਨੂੰ ਨਹੀਂ ਸੀ ਪਤਾ ਕਿ ਕੋਈ ਕੈਨੇਡਾ ਦੇ ਓਨਟਾਰੀਓ ਦੇ ਸੂਬੇ ਦੀ ਪ੍ਰੀਮੀਅਮ ਜਿਹੜੀ ਉਹ ਇੱਥੇ ਆ ਰਹੀ ਹੈ, ਪ੍ਰੀਮੀਅਰ ਜਿਹੜੀ ਆ ਰਹੀ ਹੈ। ਸੋ ਅਸੀਂ ਵੀ ਇਸ ਗੱਲ ਤੋਂ ਅਣਜਾਣ ਸੀਗੇ। ਪਰ ਜਦੋਂ ਉਹਨਾਂ ਨੇ ਬਿਆਨ ਦਿੱਤਾ ਕਿ ਚਰਚਾ ਭਖ ਗਈ, ਇੱਕ ਪਾਸੇ ਉਹ ਧੜਾ ਹੋ ਗਿਆ ਜਿਹੜਾ ਕਹਿੰਦਾ ਸੀ ਕਿ ਸਰੋਪਾ ਦਿਓ, ਤੇ ਦੂਜੇ ਪਾਸੇ ਉਹ ਧੜਾ ਹੋ ਗਿਆ ਜਿਹੜਾ ਕਹਿੰਦਾ ਸੀ ਕਿ ਇਹੋ ਜਿਹੇ ਸੰਬੰਧਾਂ ਦੀ ਜਿਹੜੀ ਪੈਰਵੀ ਕਰਨ ਵਾਲੀ ਬੀਬੀ ਨੂੰ ਸਰੋਪਾ ਨਹੀਂ ਦੇਣਾ ਚਾਹੀਦਾ।
ਪਰ ਜਦੋਂ ਬੀਬੀ ਕੱਲ ਆਈ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਈ, ਉਹਨੇ ਲੰਗਰ ਦੀ ਵੀ ਸੇਵਾ ਕੀਤੀ। ਉਹਨੇ ਅੰਮ੍ਰਿਤਸਰ ਬੁੱਕ ਦੇ ਵਿੱਚ ਲਿਖਿਆ ਵੀ ਹੈ ਕਿ ਉਹ ਸੁਭਾਗਣ ਹੈ ਜਿਹੜਾ ਉਹਨੂੰ ਇੱਥੇ ਰੂਹਾਨੀ ਸਕੂਨ ਦਾ ਅਹਿਸਾਸ ਕਰਨ ਦਾ ਮੌਕਾ ਮਿਲਿਆ। ਤੇ ਪਰ ਉਸ ਦਰਮਿਆਨ ਉਹਨੂੰ ਸੂਚਨਾ ਦਾ ਦਫ਼ਤਰ ਹੈ, SGPC ਕਮੇਟੀ ਦਾ ਸੂਚਨਾ ਦਫ਼ਤਰ ਹੈ, ਉਹਦੇ 'ਚ ਲਿਜਾ ਕੇ ਉਹਨੂੰ ਮਾਨ ਸਨਮਾਨ ਵੀ ਦੇ ਦਿੱਤਾ ਗਿਆ। ਹਰਿਮੰਦਰ ਸਾਹਿਬ ਦਾ ਮਾਡਲ ਵੀ ਉਹਨੂੰ ਭੇਟ ਕਰ ਦਿੱਤਾ ਗਿਆ, ਹੋਰ ਵਸਤੂਆਂ ਭੇਟ ਕਰ ਦਿੱਤੀਆਂ ਗਈਆਂ। ਤੇ ਉਹ ਇੱਕ ਫੋਟੋ ਉਹਨਾਂ ਜਿਹੜੀ ਉਹ ਬੀਬੀ ਕੈਥਲੀਨ ਵੈਨ ਨੇ ਪਾਈ ਹੈ ਆਪਣੇ ਬਲੌਗ ਤੇ, ਉਹਦੇ ਵਿੱਚ ਉਹਦੇ ਗਲ 'ਚ ਸਰੋਪਾ ਵੀ ਪਾਇਆ ਦਿਖਾਈ ਦੇ ਰਿਹਾ। ਹੁਣ ਜੇ ਸਰੋਪਾ ਇਹਨਾਂ ਨੇ ਪਾਉਣਾ ਹੀ ਸੀ ਤੇ ਫਿਰ ਇਸ ਦੀ ਦੁਬਿਧਾ ਪੈਦਾ ਕਰਨ ਦੀ ਕੀ ਲੋੜ ਸੀ? ਜੇ ਉਹਨਾਂ ਨੇ ਮਾਨ ਸਨਮਾਨ ਕਰਨਾ ਹੀ ਸੀ ਤੇ ਫਿਰ ਪਹਿਲਾਂ ਉਹਦਾ ਮਾਨ ਸਨਮਾਨ ਘਟਾਇਆ ਕਿਉਂ ਗਿਆ? ਉਹਦੇ ਤੇ ਇਹ ਫਕਤੀਆਂ ਕੱਸਣ ਦਾ ਮੌਕਾ ਕਿਉਂ ਦਿੱਤਾ ਗਿਆ ਜਦੋਂ ਇਹਨਾਂ ਨੇ ਮਾਨ ਸਨਮਾਨ ਕਰਨਾ ਸੀ? ਹੁਣ ਰਹੀ ਗੱਲ ਦੂਜੀ, ਮੈਂ ਕੱਲ ਵੀ ਗੱਲ ਕੀਤੀ ਸੀ ਕਿ 2005 ਦੇ ਵਿੱਚ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਬਕਾਇਦਾ ਹੁਕਮਨਾਮਾ ਜਾਰੀ ਕੀਤਾ ਹੋਇਆ। ਜਦੋਂ ਕੈਨੇਡਾ ਦੇ ਵਿੱਚ ਸੇਮ ਸੈਕਸ ਮੈਰਿਜ ਨੂੰ ਕਾਨੂੰਨੀ ਜਾਮਾ ਪਹਿਨਾਇਆ ਗਿਆ, ਉਸ ਸਮੇਂ ਉਹਨੇ ਇਹ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ ਸਮਲਿੰਗੀ ਸੰਬੰਧਾਂ ਦੀ ਜਿਹੜੀ ਹੈ ਸਿੱਖ ਸਿਧਾਂਤਾਂ ਵਿੱਚ ਕੋਈ ਜਗ੍ਹਾ ਨਹੀਂ ਹੈ, ਇਸ ਕਰਕੇ ਇਹਨਾਂ ਦੇ ਨਾਲ ਮਿਲਣ ਵਰਤਨ ਜਿਹੜਾ ਨਾ ਰੱਖਿਆ ਜਾਵੇ। ਹੁਣ ਦੇਖੋ, ਜੇਕਰ ਅਕਾਲ ਤਖਤ ਤੇ ਹੁਕਮਨਾਮਾ ਜਾਰੀ ਹੋਇਆ, ਹੁਣ ਆਪਾਂ ਇਸ ਬਹਿਸ ਦੇ ਵਿੱਚ ਨਾ ਪਈਏ ਕਿ ਸਰੋਪਾ ਦੇਣਾ ਸਹੀ ਹੈ ਜਾਂ ਦੇਣਾ ਗਲਤ ਹੈ। ਹੁਣ ਤੁਸੀਂ ਇਹ ਵੇਖੋ ਕਿ ਇੱਕ ਪਾਸੇ ਅਕਾਲ ਤਖਤ ਦਾ ਹੁਕਮਨਾਮਾ ਹੈ ਤੇ ਦੂਜੇ ਪਾਸੇ ਕੱਲ ਜਿਹੜਾ ਉੱਥੋਂ ਦਾ SGPC ਕਮੇਟੀ ਦਾ 3 ਲੱਖੀ ਜਿਹੜਾ ਕਹਿੰਦੇ ਆ ਉਹਨੂੰ ਜਿਹੜਾ ਮੁੱਖ ਸਕੱਤਰ, ਉਹਨੂੰ ਫੋਨ ਆਉਂਦਾ ਇੱਕ ਅਵਤਾਰ ਸਿੰਘ ਮੱਕੜ ਦਾ ਕਿ ਸਰੋਪਾ ਪਾ ਦਿਓ, ਉਹ ਸਰੋਪਾ ਜਿਹੜਾ ਪਾਇਆ ਜਾਂਦਾ। ਸੋ ਹੁਣ ਜਦੋਂ ਹੁਕਮਨਾਮਾ ਲਾਗੂ ਹੈ ਅਕਾਲ ਤਖਤ ਦਾ, ਤਾਂ ਫਿਰ ਜਿਨ੍ਹਾਂ ਨੇ ਸਰੋਪਾ ਪਵਾਇਆ ਤੇ ਜਿਨ੍ਹਾਂ ਨੇ ਪਾਇਆ ਕਿ ਉਹ ਗੁਨਾਹਗਾਰ ਨਹੀਂ? ਕੱਲ ਤੱਕ ਤੇ ਕਹਿੰਦੇ ਸੀ 5 ਪਿਆਰੇ ਇਹ ਹੈ, 5 ਪਿਆਰਿਆਂ ਨੂੰ ਤਲਬ ਕਰਕੇ ਸਸਪੈਂਡ ਕਰ ਦਿੱਤਾ ਕਿਉਂਕਿ ਅਧਿਕਾਰ ਹੈ। ਤੇ ਕੀ ਹੁਣ ਅਕਾਲ ਤਖਤ ਦੇ ਜਥੇਦਾਰ ਕੋਲ ਅਧਿਕਾਰ ਨਹੀਂ ਜਿਨ੍ਹਾਂ ਦੇ ਨੱਕ ਦੇ ਹੇਠ ਉਹਨਾਂ ਦੇ ਹੁਕਮਨਾਮਿਆਂ ਦਾ ਉਲੰਘਣ ਹੋਇਆ? ਜੀ, ਮਤਲਬ ਲਈਏ ਸਾਰਾ ਕੁਛ ਵਰਤ ਲੈਂਦੇ ਆ ਜੀ। ਅੱਗੇ ਗੱਲ ਕਰੀਏ ਕਿ ਭਾਰਤ ਦੇ ਜਿਹੜੇ ਵਿਚਾਰੇ ਗਰੀਬ ਆ, ਜਿਹੜੇ ਸ਼ਹਿਰੀ ਗਰੀਬ ਆ, ਉਹਨਾਂ ਦੇ ਨਾਂ ਦੇ ਉੱਤੇ ਨਾਮਾਤਰੀ ਹੈ ਜਾਇਦਾਦ। ਬਿਲਕੁਲ ਜੀ, ਇਹ ਜਿਹੜੇ ਅੰਕੜੇ ਆਉਂਦੇ ਆ, ਜਦੋਂ ਵੀ ਆਉਂਦੇ ਆ ਭਾਰਤ ਦੇ ਵਿੱਚੋਂ, ਤੇ ਬਹੁਤ ਜ਼ਿਆਦਾ ਮਨ ਦੁਖਦਾ ਆ। ਇੱਕ ਵਾਰੀ ਮੈਂ ਪੜ੍ਹ ਰਿਹਾ ਸੀਗਾ ਇੱਕ ਰਿਪੋਰਟ ਤੇ ਉਹਦੇ ਵਿੱਚ ਇਹ ਲਿਖਿਆ ਸੀਗਾ ਕਿ 20 ਕਰੋੜ ਤੋਂ ਉੱਤੇ ਲੋਕ ਤੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਕੋਲ ਕੋਈ ਰਾਸ਼ਨ ਕਾਰਡ ਨਹੀਂ, ਕੋਈ ਸ਼ਨਾਖਤੀ ਕਾਰਡ ਨਹੀਂ, ਕੋਈ ਪ੍ਰਮਾਣ ਪੱਤਰ ਹੀ ਨਹੀਂ ਹੈਗਾ, ਜਿਹੜੇ ਬਸ ਚੱਕਰਵਰਤੀ ਕਹਿ ਸਕਦੇ ਕਿ ਇੱਕ ਟਿਕਾਣਾ ਤੇ ਰਾਤ ਕੱਟ ਲਈ ਦੂਜੇ ਟਿਕਾਣੇ ਤੇ ਚੱਲ ਗਏ। 20 ਕਰੋੜ ਮੈਨੂੰ ਲੱਗਦਾ ਕਈ ਮੁਲਕ ਏਦਾਂ ਦੇ ਹੋਣੇ ਜਿਨ੍ਹਾਂ ਦੀ ਆਬਾਦੀ ਨਹੀਂ ਹੈ, ਤੇ ਸਾਡੇ ਇੱਥੇ 20 ਕਰੋੜ ਦੀ ਜਿਹੜੀ ਉੱਤੋਂ ਦੀ ਆਬਾਦੀ ਹੈ ਉਹਦੇ ਕੋਲ ਕੋਈ ਘਰ ਟਿਕਾਣਾ ਨਹੀਂ, ਕੋਈ ਉਹਦੇ ਕੋਲ ਨਾਗਰਿਕਤਾ ਹੀ ਨਹੀਂ, ਕੋਈ ਉਹਦੇ ਕੋਲ ਪ੍ਰਮਾਣ ਪੱਤਰ ਹੀ ਨਹੀਂ ਕਿਸੇ ਚੀਜ਼ ਦਾ, ਕੋਈ ਸ਼ਨਾਖਤੀ ਨਹੀਂ ਹੈ। ਸੋ ਇਹ ਜਿਹੜੇ ਅੰਕੜੇ ਇਸ ਤਰ੍ਹਾਂ ਦੇ ਜਦੋਂ ਵੀ ਆਉਂਦੇ ਆ, 20-25 ਕਰੋੜ ਜਿਹੜਾ ਇੱਕ ਜਨਤਾ ਦਾ ਵਰਗ ਹੈ, ਉਹ ਜਿਹਨੂੰ ਰੋਟੀ ਮਿਲ ਜਾਵੇ ਤੇ ਉਹਦੀ ਕਿਸਮਤ ਹੈ, ਨਾ ਮਿਲੇ 4 ਦਿਨ ਤੇ ਉਹ ਉਹਦੇ ਭਾਗ ਆ। ਤੇ ਇਸੇ ਤਰ੍ਹਾਂ ਦਾ ਹੀ ਇਹ ਅੰਕੜਾ ਹੈ ਜੀ ਜਿਹੜਾ ਹੁਣ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ NSMO ਜਿਹਨੂੰ ਕਹਿ ਦਿੰਦੇ ਆ, ਉਹਦਾ ਆਇਆ ਵਾ ਕਿ ਜਿਹੜੇ ਸ਼ਹਿਰੀ ਗਰੀਬ ਹੈ ਉਹ ਪੇਂਡੂ ਗਰੀਬਾਂ ਤੋਂ ਵੀ ਪਛੜੇ ਹੋਏ ਆ। ਅਸੀਂ ਵੈਸੇ ਕਹਿ ਦਿੰਦੇ ਹਾਂ ਕਿ ਪਿੰਡਾਂ ਦੇ ਮੁਕਾਬਲਤਨ ਜਿਹੜਾ ਆ ਸ਼ਹਿਰਾਂ ਦਾ ਵਿਕਾਸ ਜ਼ਿਆਦਾ ਹੋਇਆ, ਪਰ ਜੇ ਦੇਖੀਏ ਗਰੀਬੀ ਦਾ ਅੰਕੜਾ ਤੇ ਹੈਰਾਨ ਕਰਨ ਵਾਲਾ ਆ ਕਿ ਜਿੱਥੇ ਜਿਹੜੇ ਪੇਂਡੂ ਗਰੀਬ ਆ, ਜਿਹੜੇ ਅਸੀਂ ਗਰੀਬੀ ਰੇਖਾ ਤੋਂ ਹੇਠਾਂ ਨੂੰ ਲੈ ਲਈਏ ਜਾਂ ਬਹੁਤ ਹੀ ਜ਼ਿਆਦਾ ਗਰੀਬ ਕਹਿ ਲਈਏ, ਤਾਂ ਉਹਨਾਂ ਦੇ ਕੋਲ ਘੱਟੋ ਘੱਟ ਔਸਤ ਹੈ ਜਿਹੜੀ 25,000 ਰੁਪਏ ਦੀ ਜਾਇਦਾਦ ਹੈ। ਪਰ ਜੇਕਰ ਅਸੀਂ ਸ਼ਹਿਰੀ ਗਰੀਬ ਜਿਹੜੇ ਅੱਤ ਦੇ ਗਰੀਬ ਆ, ਜੇ ਉਹਨਾਂ ਦਾ ਹਾਲ ਵੇਖੀਏ ਤੇ ਉਹਨਾਂ ਦੇ ਕੋਲ ਜਾਇਦਾਦ ਤਾਂ ਛੱਡੋ, ਔਸਤ ਜਿਹੜੀ ਪੂੰਜੀ ਆ 291 ਰੁਪਏ ਆ। ਸੋ 91 ਰੁਪਏ ਜਿਹੜੀ ਹੈ ਸਿਰਫ ਉਹਨਾਂ ਦੇ ਕੋਲ ਪੂੰਜੀ ਹੈ। ਤੇ ਜਿਹੜੇ ਉਹਨਾਂ ਤੋਂ ਅਮੀਰ ਆ, ਹੁਣ ਤੁਸੀਂ ਉਹਨਾਂ ਦੇ ਜਿਹੜੇ ਉੱਤੇ ਬੈਠੇ ਆ, ਜਿਹੜੇ ਦੌਲਤ ਦਾ ਸਾਮਰਾਜ ਖੜਾ ਕਰੀ ਬੈਠੇ ਆ, ਜੇ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਕੋਲ ਦੱਸਦੇ ਆ ਕਿ ਕਈ ਹਜ਼ਾਰ ਗੁਣਾ ਜ਼ਿਆਦਾ ਧਨ ਆ ਉਹਨਾਂ ਦੇ ਕੋਲ। ਜਿਹੜੇ ਉਹ ਗਰੀਬ ਆ ਉਹਨਾਂ ਦੇ ਮੁਕਾਬਲੇ ਕਈ ਗੁਣਾ ਧਨ, ਕਈ ਹਜ਼ਾਰ ਗੁਣਾ ਧਨ ਜ਼ਿਆਦਾ ਹੈ। ਸੋ ਗਰੀਬ ਹੈ ਉਹ ਬਹੁਤ ਜ਼ਿਆਦਾ ਗਰੀਬ ਹੈ, ਤੇ ਜਿਹੜਾ ਅਮੀਰ ਹੈ ਬਹੁਤ ਜ਼ਿਆਦਾ ਅਮੀਰ ਹੈ ਕਿ ਜਿਹਦੇ ਕੋਲ ਹਜ਼ਾਰਾਂ ਗੁਣਾ ਜ਼ਿਆਦਾ ਧਨ ਹੈ। ਸੋ ਇਹ ਹੁਣ ਆਪਣੇ ਆਪ ਦੇ ਵਿੱਚ ਇਸ ਮੁਲਕ ਦੇ ਸਾਹਮਣੇ ਇੱਕ ਸਵਾਲ ਹੈ ਕਿ ਜਿਹਦੇ ਕੋਲ ਕੁੱਲ ਪੂੰਜੀ ਹੋਈ 291 ਰੁਪਏ ਆ, ਤਾਂ ਉਹਦਾ ਜੀਵਨ ਜਿਹੜਾ ਆ ਉਹ ਕਿਵੇਂ ਨਿਰਵਾਹ ਹੁੰਦਾ ਹੋਵੇਗਾ? ਕਿਸ ਤਰ੍ਹਾਂ ਜਿਹਦੇ ਕੋਲ ਕੁੱਲ ਪੂੰਜੀ ਔਸਤਨ 291 ਰੁਪਏ ਆ, ਉਹ ਕਿਸ ਤਰ੍ਹਾਂ ਆਪਣੇ ਤਨ ਦੀਆਂ, ਆਪਣੇ ਕਿਸ ਤਰ੍ਹਾਂ ਪੇਟ ਦੀਆਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰੇਗਾ? ਸੋ ਸਾਡੇ ਜਿਹੜੇ ਨੇਤਾ ਆ
ਜਿਹੜੇ ਸੜਕਾਂ ਨੂੰ ਵਿਕਾਸ ਦੱਸਦੇ ਆ, ਜਿਹੜੇ 4 RO ਪਲਾਂਟ ਲਾ ਕੇ ਕਹਿ ਦਿੰਦੇ ਜੀ ਸਾਡਾ ਸੂਬਾ ਜਿਹੜਾ ਉਹ ਖੁਸ਼ਹਾਲ ਹੋ ਗਿਆ, 4 ਸੜਕਾਂ ਬਣਾ ਕੇ ਕਹਿ ਦਿੰਦੇ ਜੀ ਅਸੀਂ ਵਿਕਾਸ ਦੀ ਹਨੇਰੀ ਲਿਆ ਦਿੱਤੀ, 4 ਥਾਂ ਤੇ ਹੋਰ ਨੀਂਹ ਪੱਥਰ ਗੱਡ ਕੇ ਕਹਿ ਦਿੰਦੇ ਕਿ ਅਸੀਂ ਕੈਲੀਫੋਰਨੀਆ ਬਣਾ ਦਿੱਤਾ। ਭਾਰਤ ਵਰਗੇ ਜਿਹੜੇ ਭਾਰਤੀ ਕੌਮੀ ਨੇਤਾ ਹੈ ਉਹ 4 ਥਾਂ ਤੇ ਬੌਕਰ ਮਾਰ ਕੇ ਕਹਿ ਦਿੰਦੇ ਅਸੀਂ ਸਵੱਛ ਕਰਤਾ ਭਾਰਤ, ਅਸੀਂ ਇੱਕ ਨਵਾਂ ਭਾਰਤ ਦਾ ਜਿਹੜਾ ਨਿਰਮਾਣ ਕਰ ਦਿੱਤਾ। ਉਹਨਾਂ ਨੂੰ ਇਸ ਪਾਸੇ ਜ਼ਮੀਨੀ ਹਕੀਕਤ ਹੈ ਜਿਹੜੀ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਇਸ ਮੁਲਕ ਨੂੰ ਅੱਗੇ ਵਧਣ ਲਈ ਜਿਹੜਾ ਕਦਮ ਚੁੱਕਣਾ ਚਾਹੀਦਾ ਉਹ ਇਹ ਹੈ ਕਿ ਗਰੀਬੀ ਅਮੀਰੀ ਦਾ ਜਿਹੜਾ ਖਾਤਾ ਇਹਨੂੰ ਥੋੜਾ ਘੱਟ ਕਰਕੇ ਘੱਟੋ ਘੱਟ ਗੁੱਲੀ ਤੇ ਕੁੱਲੀ ਇਹ ਜ਼ਰੂਰਤਾਂ ਜਿਹੜੀਆਂ ਉਹ ਉਹਨਾਂ ਭਾਰਤੀਆਂ ਦੀ ਪੂਰੀਆਂ ਕੀਤੀਆਂ ਜਾਣ ਜਿਨ੍ਹਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਹੈ। ਫਿਰ ਵਿਕਾਸ ਦਾ ਅਸੀਂ ਸੋਚਾਂਗੇ ਕਿ ਵਿਕਾਸ ਕਿਵੇਂ ਕਰਨਾ ਹੈ। ਬਿਲਕੁਲ ਜੀ, ਆਰਥਿਕ ਪਾੜਾ ਆ ਜਿਹੜਾ ਬਹੁਤ ਵੱਧ ਚੁੱਕਾ ਹੈ ਗਰੀਬ ਤੇ ਅਮੀਰ ਦੇ ਵਿੱਚ। ਤੇ ਅੱਗੇ ਆਪਾਂ ਖੇਤੀ ਕਰਜ਼ਾ ਰਾਹਤ ਬਿੱਲ ਦੀ ਗੱਲ ਕੀਤੀ ਸੀਗੀ ਕੁਛ ਹਫ਼ਤੇ ਪਹਿਲਾਂ, ਤੇ ਉਸ ਦੀ ਗੱਲਬਾਤ ਹੁੰਦੀ ਰਹਿੰਦੀ ਆ, ਤੇ ਪਰ ਉਸ ਬਿੱਲ ਦੇ ਵਿਆਜ ਤੇ ਰੇੜਕਾ ਪੈ ਗਿਆ ਤੇ ਮੰਤਰੀਆਂ ਦੀ ਅਸਹਿਮਤੀ ਆਪਸ ਵਿੱਚ। ਬਿਲਕੁਲ, ਇਹ ਰੇੜਕਿਆਂ ਦੀ ਇਹ ਬਿੱਲ ਹੈ ਜਿਹੜਾ ਉਹ ਲਟਕਾਇਆ ਹੋਇਆ ਜੀ। ਵੈਸੇ ਤੇ ਬਿੱਲ ਹੈ ਜਿਹੜਾ 2006 ਦੇ ਵਿੱਚ, ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਉਦੋਂ ਤਿਆਰ ਹੋ ਗਿਆ ਸੀ ਇਹਦਾ ਖਰੜਾ 2006 ਦੇ ਵਿੱਚ। ਉਸ ਤੋਂ ਬਾਅਦ ਲਟਕਦਾ ਇਹ ਬਿੱਲ ਹੈ ਜਿਹੜਾ ਉਹ ਦੇਖ ਲਓ ਵੀ 10-11 ਸਾਲ ਜਿਹੜਾ ਹੁਣ ਲੇਟ ਹੋ ਗਿਆ। ਜੇ ਹੁਣ ਉਹਦੀ ਉਮੀਦ ਬੱਝੀ ਕਿ ਉਹ ਇਸ ਬਜਟ ਸੈਸ਼ਨ ਦੇ ਵਿੱਚ ਪੇਸ਼ ਹੋ ਜਾਵੇਗਾ ਤਾਂ ਉਹਦੇ ਲਈ ਉਹਦੇ ਸਮੀਖਿਆ ਲਈ ਜਿਹੜੀ ਕਮੇਟੀ ਬਣੀ ਸੀ ਉਹਦੇ ਮੰਤਰੀ ਵੀ ਆਪਸ ਦੇ ਵਿੱਚ ਦਫਾੜ ਹੋ ਗਏ, ਅਸਹਿਮਤੀ ਬਣ ਗਈ ਹੈ ਵਿਆਜ ਦਰ ਨੂੰ ਲੈ ਕੇ। ਅਸਲ ਦੇ ਵਿੱਚ ਕੁਛ ਮੰਤਰੀ ਚਾਹੁੰਦੇ ਆ ਕਿ ਇਹ ਜਿਹੜੀ ਵਿਆਜ ਦਰ ਆ ਖੇਤੀ ਰਾਹਤ ਬਿੱਲ ਦੇ ਵਿੱਚ ਖਾਸ ਤੌਰ ਤੇ ਜਿਹੜੇ ਸ਼ਾਹੂਕਾਰ ਜਿਹੜੇ ਆੜ੍ਹਤੀਏ ਆ ਉਹ ਦਿੰਦੇ ਆ ਕਰਜ਼ਾ ਕਿਸਾਨ ਨੂੰ, ਜ਼ਿਮੀਂਦਾਰ ਨੂੰ, ਉਹਦੀ ਵਿਆਜ ਦਰ ਰੱਖੀ ਜਾਵੇ 10%। ਪਰ ਕੁਛ ਮੰਤਰੀ ਆ ਜਿਹੜੇ ਕਹਿੰਦੇ ਆ ਕਿ ਇੰਡੀਅਨ ਰਿਜ਼ਰਵ ਬੈਂਕ ਦੀ ਜਿਹੜੀ ਵਿਆਜ ਦਰ ਘੱਟੋ ਘੱਟ ਵਿਆਜ ਦਰ ਉਹ ਹੈ 11% ਤੇ 4% ਬੈਂਕ ਕਹਿੰਦਾ ਕਿ ਤੁਸੀਂ ਆਪਦੇ ਕਰਜ਼ੇ ਵਿੱਚ ਜੋੜ ਸਕਦੇ ਹੋ। ਸੋ 15% ਵਿਆਜ ਦਰ ਹੈ ਜਿਹੜੀ ਉਹ ਰੱਖਣੀ ਚਾਹੀਦੀ ਹੈ। ਹੁਣ ਇਸੇ ਗੱਲ ਨੂੰ ਲੈ ਕੇ ਰੇੜਕਾ ਪੈ ਗਿਆ ਤੇ ਜਿਹੜੀ ਕਮੇਟੀ ਕਾਇਮ ਕੀਤੀ ਗਈ ਸੀ ਹੁਣ ਉਸ ਕਮੇਟੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਦੋਂ ਸਿਹਤਯਾਬ ਹੋ ਕੇ ਆਉਣਗੇ ਪਰ ਉਹੀ ਇਸ ਚੀਜ਼ ਦਾ ਨਿਪਟਾਰਾ ਕਰਨਗੇ ਕਿ ਕਿੰਨੀ ਕੁ ਵਿਆਜ ਦਰ ਜਿਹੜੀ ਰੱਖੀ ਜਾਵੇ। ਹੁਣ ਕਰਜ਼ਾ ਰਾਹਤ ਬਿੱਲ ਹੈ ਜਿਹੜਾ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਕਰਜ਼ਾ ਰਾਹਤ ਬਿੱਲ ਕੋਈ ਐਸਾ ਨਹੀਂ ਹੈ। ਮੈਂ ਇੱਕ ਦਿਨ ਪੋਸਟ ਪਾਈ ਸੀਗੀ ਆਪਣੇ ਫੇਸਬੁੱਕ ਪੇਜ ਤੇ ਮੈਨੂੰ ਬਹੁਤ ਫੋਨ ਆਏ, ਕਈਆਂ ਨੇ ਤੇ ਕਹਿ ਦਿੱਤਾ ਯਾਰ ਮੈਂ ਤਾਂ ਆਮ ਆਦਮੀ ਪਾਰਟੀ ਦਾ ਸਮਰਥਕ ਸੀ ਤੇ ਜੇ ਇਹ ਆਫਰ ਆ ਗਈ ਕਰਜ਼ਾ ਮਾਫੀ ਦੀ ਤੇ ਮੇਰਾ ਬਾਪੂ ਤੇ ਅਕਾਲੀਆਂ ਚ ਗਿਆ ਸਮਝੋ, ਮੇਰਾ ਤਾਂ ਬੇੜਾ ਗਰਕ ਹੋਇਆ। ਕੋਈ ਇਸ ਤਰ੍ਹਾਂ ਦੇ ਮੁੰਡਿਆਂ ਨੇ ਮੈਨੂੰ ਫੋਨ ਕੀਤਾ ਜਿਹੜੇ ਕਹਿੰਦੇ ਸੀ ਕਿ ਅਸੀਂ ਯਾਰ ਜਾਨ ਖਤਮ ਕਰਨ ਲਈ ਆਪਦੀ ਸੋਚ ਰਹੇ ਹਾਂ, ਜੇ ਕਰਜ਼ਾ ਰਾਹਤ ਬਿੱਲ ਆ ਗਿਆ ਤੇ ਸਾਡੀ ਜਾਨ ਜਿਹੜੀ ਹੈ ਬਚ ਜਾਵੇਗੀ। ਪਰ ਮੈਂ ਇਸ ਚੀਜ਼ ਨੂੰ ਸਾਫ਼ ਕੀਤਾ ਕਿ ਕਰਜ਼ਾ ਰਾਹਤ ਬਿੱਲ ਇਹ ਨਹੀਂ ਹੈ ਕਿ ਤੁਹਾਡੇ ਕਰਜ਼ਿਆਂ ਤੇ ਕਾਂਟਾ ਮਾਰ ਦੇਣਾ ਹੈ। ਇਹਨਾਂ ਨੇ ਸਿਰਫ ਇਹ ਹੈ ਕਿ ਜਿਹੜਾ ਪ੍ਰਾਈਵੇਟ ਕਰਜ਼ਾ ਹੈ ਜਿਹੜਾ ਅਸੀਂ ਨਿੱਜੀ ਫਰਮਾਂ ਤੋਂ ਲੈਂਦੇ, ਸ਼ਾਹੂਕਾਰ ਆ ਜਾਂ ਜਿਹੜੇ ਹੋਰ ਆਰਟੀ ਵਗੈਰਾ ਆ ਉਹਨਾਂ ਤੋਂ ਕਰਜ਼ਾ ਜਿਹੜਾ ਲੈਂਦੇ ਉਹਨੂੰ ਰੈਗੂਲੇਟ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਇਹ ਹੋਏਗਾ ਕਿ ਇੱਕ ਸੀਮਤ ਵਿਆਜ ਦਰ ਹੋਏਗੀ। ਇੱਕ ਇਹ ਹੈ ਕਿ ਵਿਆਜ ਨੂੰ ਵਿਆਜ ਇਹ ਪੈਣ ਵਾਲਾ ਸਿਲਸਿਲਾ ਜਿਹੜਾ ਖਤਮ ਹੋ ਜਾਵੇਗਾ। ਤੀਸਰੀ ਮੱਦ ਇਹ ਹੋਏਗੀ ਕਿ ਕਰਜ਼ਾ ਜਦੋਂ ਵੀ ਚਾਹੇ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਔਕਾ ਪੁੱਕਾ ਕਰਕੇ ਨਿਪਟਾ ਸਕਦਾ। ਇਸ ਤਰ੍ਹਾਂ ਦੀਆਂ ਕੁਛ ਮਦਾਂ ਨੇ ਜਿਹੜੀਆਂ ਰਾਹਤ ਦਿੰਦੀਆਂ ਨੇ, ਥੋੜੀ ਜਿਹੀ ਰਾਹਤ ਦਿੰਦੀਆਂ, ਮਾਮੂਲੀ ਜੀ ਜਿਵੇਂ ਕਹਿ ਲਈਏ ਨਾ ਕਿ ਕੋਈ ਬੰਦਾ ਪਾਣੀ 'ਚ ਡੁੱਬ ਰਿਹਾ ਹੈ ਤਾਂ ਉਹਨੂੰ ਰੱਸੀ ਜਿਹੜੀ ਹੈ ਦਿਖਾਈ ਦਿੰਦੀ ਹੈ, ਰੱਸੀ ਫੜਦਾ ਨਹੀਂ, ਰੱਸੀ ਦਿਖਾਈ ਦਿੰਦੀ ਕਿ ਫਲਾਣੀ ਥਾਂ ਤੇ ਪਈ, ਉਹ ਇੰਨੀ ਕੁ ਰਾਹਤ ਹੈ ਕਿ ਰੱਸੀ ਦਿਖਾਈ ਦੇਣ ਵਾਲੀ ਗੱਲ ਆ। ਤੇ ਉਹਦੇ ਹੱਥ ਜਦੋਂ ਰੱਸੀ ਆਏਗੀ ਉਹ ਬਾਅਦ ਦੀ ਗੱਲ ਹੈ। ਹੁਣ ਰੌਲਾ ਜਿਹੜਾ ਉਹ ਵਿਆਜਦਾਰ ਨੂੰ ਲੈ ਕੇ ਆ ਔਰ ਵਿਆਜ ਦਰ ਦਾ ਰੌਲਾ ਕਿਉਂ ਹੈ, ਮੰਤਰੀ ਦਫਾੜ ਕਿਉਂ, ਉਹਦੇ ਵਿੱਚ ਤੁਸੀਂ ਇਹ ਵੇਖੋ ਕਿ ਇਹ ਸਰਕਾਰ ਕਿੰਨੀ ਚਲਾਕ ਆ। ਹੁਣ ਜਿਹੜਾ ਕਿਸਾਨਾਂ ਦਾ ਇੱਕ ਨੇਤਾ ਹੈ ਲੱਖੋਵਾਲ ਸਾਹਿਬ, ਉਹ ਹੈਗਾ ਮੰਡੀਕਰਨ ਬੋਰਡ ਦਾ ਚੇਅਰਮੈਨ ਤੇ ਜਿਹੜਾ ਵਾਈਸ ਚੇਅਰਮੈਨ ਹੈ ਉਹ ਹੈਗਾ ਆੜ੍ਹਤੀਆਂ ਦਾ ਐਸੋਸੀਏਸ਼ਨ ਦਾ ਜਿਹੜਾ ਪੰਜਾਬ ਪ੍ਰਧਾਨ ਹੈ। ਸੋ ਇੱਕ ਜਿਹੜਾ ਪ੍ਰਧਾਨ ਹੈ, ਜਿਹੜਾ ਚੇਅਰਮੈਨ ਹੈ ਉਹ ਹੈਗਾ ਕਿਸਾਨਾਂ ਦਾ, ਜਿਹੜਾ ਉਹਦੇ 2 ਨੰਬਰ ਵਾਲਾ ਉਸ ਮਹਿਕਮੇ ਦੇ ਵਿੱਚ ਉਹ ਹੈ ਆੜ੍ਹਤੀਆਂ ਦਾ। ਯਾਨੀ ਦੋਵਾਂ ਨੂੰ ਬਰਾਬਰ ਪਲੋਸਿਆ ਜਾ ਰਿਹਾ। ਸੋ ਉੱਥੇ ਵੀ ਦੋਵੇਂ ਧਿਰਾਂ ਜਿਹੜੀਆਂ ਬਰਾਬਰ ਪਲੋਸੀਆਂ ਜਾਂਦੀਆਂ ਤੇ ਇੱਥੇ ਵੀ ਪਲੋਸੀਆਂ ਜਾ ਰਹੀਆਂ ਨੇ ਕਿ ਮੰਤਰੀ ਜਿਹੜੇ ਵਪਾਰਕ ਵਰਗ ਦੇ ਨਾਲ ਜੁੜੇ ਹੋਏ ਆ, ਵਪਾਰੀਆਂ ਦੇ ਨਾਲ ਰੱਖਦੇ ਆ ਰਾਬਤਾ, ਜਿਨ੍ਹਾਂ ਦਾ ਵੋਟ ਬੈਂਕ ਹੈ ਅੱਛਾ ਖਾਸਾ, ਜਿਨ੍ਹਾਂ ਦੀ ਪਕੜ ਹੈ ਉਸ ਵੋਟ ਬੈਂਕ ਤੇ, ਉਹ ਕਹਿੰਦੇ ਆ ਕਿ 15% ਦਰ ਹੋਣੀ ਚਾਹੀਦੀ ਹੈ, ਜਦ ਕਿ ਦੂਸਰੇ ਕਹਿੰਦੇ ਆ ਕਿ 10%। ਹੁਣ ਜਿਹੜੇ ਇੰਡੀਅਨ ਰਿਜ਼ਰਵ ਬੈਂਕ ਦੀ ਉਦਾਹਰਨ ਦੇ ਰਹੇ ਉਹਨਾਂ ਦੀ 11% ਦਰ,
ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਮੰਤਰੀ ਤਾਂ ਬਣ ਗਏ, ਮੈਨੂੰ ਨਹੀਂ ਪਤਾ ਕਿ ਕਿੱਦਾਂ ਮੰਤਰੀ ਬਣੇ ਹੋ ਤੁਸੀਂ, ਪਰ ਜਿਹੜੀ ਇੰਡੀਅਨ ਰਿਜ਼ਰਵ ਬੈਂਕ ਦੀ ਖੇਤੀ ਵਿਆਜ ਦਰ ਹੈ ਨਾ, ਖੇਤੀ ਸੈਕਟਰ ਨੂੰ ਜਿਹੜਾ ਕਰਜ਼ਾ ਮਿਲਦਾ ਉਹ ਹੈ ਮਾਤਰ 7%। ਤੋਂ 7% ਦੇ ਵਿੱਚੋਂ ਕੀ ਹੁੰਦਾ ਕਿ ਜਿਹੜਾ ਨਿਯਮਤ ਕਿਸ਼ਤਾਂ ਜਿਹੜਾ ਕਿਸਾਨ ਉਹ ਅਦਾ ਕਰਦਾ ਉਹ ਘਟ ਕੇ ਉਹਨੂੰ ਵੀ ਘਟਾ ਦਿੰਦੇ ਆ 3% ਤੇ 4% ਮਾਤਰ ਰਹਿ ਜਾਂਦੀ ਹੈ। ਹੁਣ ਜੇ ਇਹੋ ਜਿਹੇ ਮੰਤਰੀ ਜਿਨ੍ਹਾਂ ਦੀ ਹੁਣ ਅਕਲ ਤੇ ਪਰਦਾ ਪਿਆ ਹੋਇਆ ਜਾਂ ਉਹਨਾਂ ਨੇ ਜਾਣ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਕਰ ਰਹੇ ਨੇ, ਤਾਂ ਉਹਨਾਂ ਮੰਤਰੀਆਂ ਨੇ ਜੇਕਰ 15% ਦੀ ਵਿਆਜ ਦਰ ਤੇ ਸਹਿਮਤੀ ਬਣਾ ਦਿੱਤੀ ਤੇ ਇਹ ਰਾਹਤ ਬਿੱਲ ਜਿਹੜਾ ਰਾਹਤ ਬਿੱਲ ਨਹੀਂ ਰਹਿ ਜਾਣਾ, ਇਹ ਤੇ ਫਿਰ ਆਫਤ ਬਿੱਲ ਹੀ ਬਣ ਜਾਣਾ ਜੇ 15% ਦੀ ਵਿਆਜ ਦਰ ਜਿਹੜੀ ਚਲੇ ਗਈ। ਸੋ ਇਹ ਮੰਤਰੀਆਂ ਨੂੰ ਮਾੜਾ ਮੋਟਾ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ। ਪਰ ਉਹਨਾਂ ਦੀ ਵੇਲ ਨਹੀਂ ਜੀ ਲੱਗਦੀ। ਤੇ ਅੱਗੇ ਆਪਾਂ ਨਵਜੋਤ ਕੌਰ ਸਿੱਧੂ ਦੀ ਗੱਲ ਕਰੀਏ ਕਿ ਕਾਫੀ ਟਾਈਮ ਤੋਂ ਉਹ ਖਬਰਾਂ ਦੇ ਵਿੱਚ ਹੀ ਰਹਿੰਦੇ ਆ, ਤੇ ਹੁਣ ਵੀ ਇਹਨਾਂ ਨੇ ਇੱਕ ਸਲਾਹ ਦਿੱਤੀ ਆ ਭਾਜਪਾ ਨੂੰ ਕਿ ਸੌਦਾ ਸਾਧ ਦੇ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾ। ਇਹ ਨਹੀਂ ਸਮਝ ਲੱਗਦੀ ਕਿ ਉਹਨਾਂ ਨੂੰ ਸਲਾਹ ਦੇ ਰਹੇ ਆ ਜਾਂ ਉਹਨਾਂ ਦੇ ਪਰਦੇ ਫਾਸ਼ ਕਰ ਰਹੇ ਆ। ਦੇਖੋ ਜੀ, ਇਹ ਬੀਬੀ ਨਵਜੋਤ ਕੌਰ ਸਿੱਧੂ ਜੀ ਹੈ ਜਿਹੜੀ, ਇਹ ਕਾਫੀ ਲੰਮੇ ਸਮੇਂ ਤੋਂ ਸਿੱਧੀ ਹੋਈ ਪਈ ਹੈ ਆਪਣੀ ਪਾਰਟੀ ਨਾਲ ਵੀ ਤੇ ਅਕਾਲੀਆਂ ਨਾਲ ਵੀ, ਦੋਨਾਂ ਦੇ ਨਾਲ ਹੀ ਸਿੱਧੀ ਚੱਲਦੀ ਪਈ ਹੈ। ਔਰ ਇਹੀ ਬੀਬੀ ਸਿੱਧੂ ਦਾ ਜਿਹੜਾ ਉਹ ਨਿਸ਼ਾਨਾ ਜਪਦਾ ਹੈ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾਣ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੈ ਜਿਹੜਾ ਟੁੱਟ ਜਾਵੇ। ਉਹ ਮਨਸ਼ਾ ਵੀ ਜ਼ਾਹਰ ਕਰ ਚੁੱਕੇ ਹੈ ਕਿ ਜੇਕਰ ਉਹ ਗੱਠਜੋੜ ਦੇ ਨਾਲ ਜਾਣਗੇ ਉਹਨਾਂ ਦੀ ਪਾਰਟੀ ਵਾਲੇ ਤੇ ਉਹ ਇਹਨਾਂ ਦੇ ਨਾਲ ਨਹੀਂ ਆਉਣਗੇ। ਸੋ ਉਹ ਸਾਫ਼ ਕਰ ਚੁੱਕੇ ਤੇ ਇਸੇ ਕਰਕੇ ਹੁਣ ਸਲਾਹ ਦੇ ਰਹੇ ਆ ਕਿ ਜਿਹੜਾ ਡੇਰੇ ਵਾਲਾ ਸਰਸੇ ਵਾਲਾ ਉਹਦੇ ਨਾਲ ਜਿਹੜਾ ਸਿਆਸੀ ਰਿਸ਼ਤਾ ਹੈ ਉਹ ਨਾ ਰੱਖਿਆ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਸੈਂਟੀਮੈਂਟਸ ਉਹਦੇ ਕਾਰਨਾਮਿਆਂ ਕਰਕੇ ਬੜੇ ਆਹਤ ਹੋਏ ਆ ਤੇ ਉਹਨਾਂ ਦਾ ਨਤੀਜਾ ਜਿਹੜਾ ਪਾਰਟੀ ਨੂੰ ਭੁਗਤਣਾ ਪਵੇਗਾ। ਹੁਣ ਇਹ ਤੇ ਜਿਹੜੀ ਸਲਾਹ ਸੱਚੀ ਜਾਪਦੀ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਉਹਨਾਂ ਦੀ ਵੋਟ ਬੈਂਕ ਹੈ, ਬਹੁਤ ਮਜ਼ਬੂਤ ਹੈ ਵੈਸੇ ਉਹਨਾਂ ਦਾ ਵੋਟ ਬੈਂਕ ਇੱਧਰਲੇ ਪਾਸੇ ਹਰਿਆਣੇ ਪੰਜਾਬ ਦੇ ਵਿੱਚ, ਜੇਕਰ ਵੋਟ ਬੈਂਕ ਹੈ ਤਾਂ ਉਸ ਵੋਟ ਬੈਂਕ ਨੂੰ ਨਾਲ ਲਿਆਉਣ ਲਈ ਵੀ ਇੱਕ ਉਲਟਾ ਪ੍ਰਭਾਵ ਵੀ ਜਾਂਦਾ ਹੈ, ਕਿਉਂਕਿ ਜਿਹੜੇ ਸਿੱਖ ਹੈ ਉਹ ਡੇਰੇ ਦੇ ਪ੍ਰਤੀਕੂਲ ਹੀ ਚੱਲਦੇ ਹਨ। ਸੋ ਉਹ ਵੋਟ ਬੈਂਕ ਉਹਨਾਂ ਉਧਰੋਂ ਵੀ ਨੁਕਸਾਨਿਆ ਜਾਂਦਾ ਹੈ। ਇਹ ਸਿਆਸੀ ਤੌਰ ਤੇ ਬੀਬੀ ਦੀ ਜਿਹੜੀ ਸਲਾਹ ਆ ਉਹ ਆਪਣੀ ਪਾਰਟੀ ਨੂੰ ਆਪਦੀ ਜਗ੍ਹਾ ਠੀਕ ਜਾਪਦੀ ਆ, ਪਰ ਸਵਾਲ ਇਹ ਆ ਕਿ ਇਹ ਬੀਬੀ ਉਸ ਸਮੇਂ ਕਿੱਥੇ ਸੀਗੀ ਜਦੋਂ ਹਰਿਆਣੇ ਦੇ ਵਿੱਚ ਇਹਨਾਂ ਨੇ ਡੇਰੇ ਤੋਂ ਆਸ਼ੀਰਵਾਦ ਲਿਆ ਭਾਜਪਾ ਨੇ, ਇਸੇ ਡੇਰੇ ਦੇ ਆਸ਼ੀਰਵਾਦ ਸਦਕਾ ਉਹਨਾਂ ਨੇ ਸਰਕਾਰ ਬਣਾਈ। ਉਦੋਂ ਤੇ ਇਸ ਬੀਬੀ ਦਾ ਘਰ ਵਾਲਾ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਉਹ ਉੱਥੇ ਜ਼ੋਰ ਸ਼ੋਰ ਉਹਨਾਂ ਡੇਰੇ ਵਾਲਿਆਂ ਦੇ ਜਿਹੜੇ ਹਮਾਇਤੀਆਂ ਤੋਂ ਆਸ਼ੀਰਵਾਦ ਪ੍ਰਾਪਤ ਨੇਤਾ ਸੀਗੇ ਉਹਨਾਂ ਦੀਆਂ ਮੰਚਾਂ ਤੋਂ ਜਾ ਕੇ ਅਪੀਲਾਂ ਕਰਦਾ ਪਿਆ ਸੀ ਕਿ ਸਾਡੀ ਸਰਕਾਰ ਬਣਾਓ। ਕਿ ਕੀ ਹਰਿਆਣੇ ਦੇ ਵਿੱਚ ਸਿੱਖ ਨਹੀਂ, ਕਿ ਹਰਿਆਣੇ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਦੇ ਸੈਂਟੀਮੈਂਟ ਨਹੀਂ ਹੈ? ਸੋ ਇਹ ਬੀਬੀ ਸਿੱਧੂ ਨੂੰ ਜਵਾਬ ਦੇਣਾ ਪਏਗਾ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਤੁਸੀਂ ਦੋ ਵੱਖੋ ਵੱਖਰੇ ਮਾਪਦੰਡ ਕਿਵੇਂ ਤੈਅ ਕਰ ਸਕਦੇ ਹੋ? ਜੀ, ਪਹਿਲਾਂ ਉਹਨਾਂ ਨੇ ਇਹ ਸੋਚਿਆ ਨਹੀਂ ਹੋਣਾ ਜੀ ਇੱਥੇ ਤੱਕ ਗੱਲਾਂ ਪਹੁੰਚਣਗੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਸਾਂਝੀਆਂ ਕੀਤੀਆਂ। ਧੰਨਵਾਦ ਜੀ, ਸ਼ੁਕਰੀਆ। ਹਾਂ, ਤਾਂ ਇਹ ਸਨ ਸਾਡੇ ਨਾਲ ਜੁੜੇ ਜੀ ਮੈਂਟੂ ਗੁਰਸਰੀਆ ਜੀ। ਤੇ ਜੀ ਸਰੋਤਿਓ, ਆਜ਼ਨਾਮਾ ਸ਼ਤਰੂਘਨ ਨਹੀਂ ਬੋਲਣੋਂ ਬਾਜ਼ ਆਉਂਦਾ, ਦਿੱਤਾ ਬਾਂਗ ਜੇ ਸ਼ਵੰਤ ਹੁਣ ਤੀਰ ਮੀਆਂ, ਦੋਵੇਂ ਆਖ ਰਹੇ ਮੋਦੀ ਹੈ ਬਹੁਤ ਵਧੀਆ, ਮੰਦੇ ਲਾਲ ਹੈ ਕਈ ਵਜ਼ੀਰ ਮੀਆਂ। ਉਦਾਂ ਮੋਦੀ ਦੀ ਸਿਫਤ ਵਜ਼ੀਰ ਕਰਦੇ, ਵਿੱਚੋਂ ਪਾ ਰਹੇ ਨਸ਼ਤਰੀ ਚੀਰ ਮੀਆਂ, ਬੀਤੀ ਇੰਦਰਾ ਰਾਜ ਦੇ ਵਿੱਚ ਜਿਹੜੀ ਚੋਣਾਂ ਇਹਨਾਂ ਦਾ ਹਸ਼ਰ ਅਖੀਰ ਮੀਆਂ। ਰਹਿਣੀ ਨਹੀਂ ਸਰਕਾਰ ਨਾ ਮੌਜ ਮੇਲਾ, ਅਗਲੀ ਵਾਰ ਦੀ ਕੋਈ ਨਾ ਝਾਕ ਮੀਆਂ, ਪਹਿਲਾਂ ਸਾਰਿਆਂ ਤੋਂ ਉਹਨਾਂ ਛੱਡ ਜਾਣਾ ਜਿਹੜੇ ਮੋਦੀ ਦੇ ਬਣੇ ਇਸਾਕ ਮੀਆਂ, ਪਹਿਲਾਂ ਸਾਰਿਆਂ ਤੋਂ ਉਹਨਾਂ ਛੱਡ ਜਾਣਾ ਜਿਹੜੇ ਮੋਦੀ ਦੇ ਬਣੇ ਇਸਾਕ ਮੀਆਂ। ਸਰੋਤਿਓ, ਅਗਲੇ ਬੁਲਟਨ ਤੱਕ ਪਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।